ਸੁਖਬੀਰ ਬਾਦਲ है ਉਹਨਾਂ ਦਾ ਇੱਕ ਵੱਡਾ ਟੋਲਾ ਜਿਹੜਾ ਹੈ ਉਹ ਵੱਡਾ ਗਰੁੱਪ ਉਹ ਇਕੱਠਾ ਹੁੰਦਾ ਹੈ ਜਲੰਧਰ ਦੇ ਵਿੱਚ ਔਰ ਉਹ ਜਿਹੜੇ ਨੇ ਮੰਗ ਕਰਦੇ ਨੇ ਕਿ ਬਾਦਲ ਜਿਹੜਾ ਉਹ ਰਿਜ਼ਾਈਨ ਵੀ ਕਰੇ ਸੁਖਬੀਰ ਬਾਦਲ ਔਰ ਇਹਨੂੰ ਅੱਗੇ ਤੋਰਿਆ ਜਾਏ। ਸੁਖਬੀਰ ਬਾਦਲ ਨੇ ਵੀ ਆਪਣਾ ਪਹਿਲਾਂ ਹੀ ਜਿੰਨੇ ਕੁ ਰਹਿ ਗਏ ਨਾ ਜੋ ਬਚ ਗਏ ਉਹਨਾਂ ਦੀ ਮੀਟਿੰਗ ਚੰਡੀਗੜ੍ਹ 'ਚ ਸੱਦੀ ਹੋਈ ਸੀ ਔਰ ਉੱਥੇ ਉਹਨਾਂ ਨੇ ਜਿਹੜੇ ਮਤੇ ਕੀਤੇ ਔਰ ਸੁਖਬੀਰ ਬਾਦਲ ਨੇ ਕਿਹਾ ਜੀ ਇਹ ਸਾਰਾ ਜਿਹੜੇ ਜ਼ਿਲ੍ਹਾ ਪ੍ਰਧਾਨ ਕੁਛ ਉੱਥੇ ਇਕੱਠੇ ਹੋਏ ਅਕਾਲੀ ਦਲ ਦੇ ਕਿ ਜੀ ਇਹ ਕਿਉਂਕਿ ਅਸੀਂ ਬੀਜੇਪੀ ਨਾਲੋਂ ਤੋੜ ਵਿਛੋੜ ਕਰ ਲਿਆ ਇਸ ਲਈ ਇਹ ਸਾਰੀ ਬੀਜੇਪੀ ਦੀ ਸਾਜ਼ਿਸ਼ ਹੈ। ਸੁਖਬੀਰ ਬਾਦਲ ਨੇ ਕਿਹਾ ਜੀ ਮਹਾਰਾਸ਼ਟਰ ਤੋਂ ਸਿੱਖਣ ਦੀ ਲੋੜ ਹੈ ਕਿ ਕਿਵੇਂ ਜਿਹੜੀ ਸ਼ਿਵ ਸੈਨਾ ਨੂੰ ਬੀਜੇਪੀ ਨੇ ਤੋੜਿਆ ਸੀ ਜਿਹੜਾ ਕਮਜ਼ੋਰ ਗਰੁੱਪ ਕਰਕੇ ਅੱਡ ਕੀਤਾ ਸੀ ਉਹਨਾਂ ਨੇ ਵਾਪਸ ਇਲੈਕਸ਼ਨ ਜਿੱਤੀ ਹੈ। ਕਿੰਨੇ ਟੱਬਰ ਨੇ ਜਿਨ੍ਹਾਂ ਦੀਆਂ 3 ਜਨਰੇਸ਼ਨਾਂ 4 ਜਨਰੇਸ਼ਨਾਂ ਜਿਹੜੀਆਂ ਨੇ ਉਹ ਅਕਾਲੀ ਲਫ਼ਜ਼ ਦੇ ਨਾਲ ਜੁੜੀਆਂ ਹੋਈਆਂ ਔਰ ਇੱਕ ਫਖਰ ਔਰ ਮਾਣ ਦਾ ਸੀ ਲਫ਼ਜ਼। ਇਹਨਾਂ ਨੇ ਬਾਦਲ ਟੋੜਾ ਤਲਵੰਡੀ ਦੇ ਦੌਰ ਨੇ ਅਕਾਲੀਆਂ ਨੂੰ ਕਰਪਟ ਕੀਤਾ। ਅਕਾਲੀ ਲਫ਼ਜ਼ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਸਾਦਾ ਪਹਿਰਾਵਾ ਇਮਾਨਦਾਰ ਔਰ ਮੋਢੇ ਤੇ ਪਰਨੇ ਦਾ ਮਤਲਬ ਸੀ ਕਿ ਇੱਕ ਮੋਰਚੇ 'ਚੋਂ ਕੁਰਬਾਨੀ ਲਈ ਤਿਆਰ। ਅਕਾਲੀ ਦਲ ਦਾ ਮਤਲਬ ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਰਾਖੀ ਸੀ। ਸੋ ਅਜੇ ਵੀ ਅਸੀਂ ਸਮਝਦੇ ਹਾਂ ਕਿ ਜੇ ਪੰਜਾਬ ਦੇ ਵਿੱਚ ਪੰਥਕ ਆਵਾਜ਼ ਬੋਲੀ ਹੈ ਤੇ ਉਹ ਅਸੀਂ ਖਡੂਰ ਸਾਹਿਬ ਔਰ ਬਠਿੰਡੇ ਦੇ ਫਰੀਦਕੋਟ ਦੇ ਚੋਣ ਨਤੀਜਿਆਂ ਤੋਂ ਦੇਖ ਸਕਦੇ ਹਾਂ। ਇਹ ਡਾਈਸੈਂਟਿੰਗ ਗਰੁੱਪ ਵਾਲੇ ਉੱਥੇ ਹੀ ਸੀ ਜੋ ਅਕਾਲੀ ਦਲ ਦਾ 25-30 ਸਾਲ ਤੋਂ ਹਾਲ ਹੋ ਰਿਹਾ ਸੀ। ਉਦੋਂ ਇਹਨਾਂ ਦੀ ਆਵਾਜ਼ ਨਾ ਨਿਕਲੀ ਜਾਂ ਹੁਣ ਸੁਖਬੀਰ ਬਾਦਲ ਨੂੰ ਇਹ ਨਜ਼ਰ ਆ ਰਿਹਾ ਜੀ ਇਹ ਦੂਜੇ ਸਾਜ਼ਿਸ਼ਾਂ ਕਰ ਰਹੇ ਨੇ ਬੀਜੇਪੀ ਕਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰਾ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਸ਼ੁਰੂ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 25 ਜੂਨ 2024 11 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸ਼ਨ ਕੇਬਲ ਬਰਮਕੰਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪਲ ਤੋਂ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਸਤਨਾਮ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ TV84 ਦੀ ਚੜ੍ਹਦੀ ਕਲਾ ਲਈ ਬੇਨਤੀ ਕੀਤੀ ਹੈ ਔਰ ਸਪੋਰਟ ਕਰਨ ਲਈ ਕਿਹਾ ਹੈ ਕਿਉਂਕਿ TV84 ਬਹੁਤ ਹੀ ਵਧੀਆ ਕੰਮ ਕਰ ਰਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਨਾਮ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸਬ ਕੰਟੀਨੈਂਟ ਜਾਨੀ ਕਿ ਬ੍ਰਿਟਿਸ਼ ਇੰਡੀਆ ਦੀ ਲਗਭਗ 104 ਸਾਲ ਪੁਰਾਣੀ ਪਾਰਟੀ ਹੈ। ਇਸ ਨੂੰ ਸਭ ਤੋਂ ਪੁਰਾਣੀ ਦੇਸੀ ਪਾਰਟੀ ਮੰਨਿਆ ਜਾਂਦਾ ਹੈ ਔਰ ਕਿਉਂਕਿ ਕਾਂਗਰਸ ਪਾਰਟੀ ਇੱਕ ਗੋਰੇ ਸਰੋਂ ਰੋਜ਼ ਨੇ ਖੜੀ ਕੀਤੀ ਸੀ। ਸੋ ਅਕਾਲੀ ਦਲ ਦਾ ਸ਼ਾਨਦਾਰ ਇਤਿਹਾਸ ਹੈ ਔਰ ਅਕਾਲੀ ਲਹਿਰ ਨੇ ਬ੍ਰਿਟਿਸ਼ ਸਾਮਰਾਜ ਨੂੰ ਝੁਕਣ ਤੇ ਮਜਬੂਰ ਕੀਤਾ ਅਤੇ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ। ਸੋ ਭਾਰਤ ਦੀ ਆਜ਼ਾਦੀ ਲਹਿਰ ਵਿੱਚ ਅਕਾਲੀ ਦਲ ਭਰਪੂਰ ਉਸਨੇ ਜਿਹੜਾ ਹਿੱਸਾ ਹੈ ਉਹ ਪਾਇਆ ਔਰ ਇਹ ਜਿਹੜੀ ਵੱਖਰੀ ਜਿਹੜੀ ਕਹਿੰਦੇ ਕਹਾਣੀ ਹੈ 1947 ਵਿੱਚ ਅਕਾਲੀ ਦਲ ਨੇ ਖਾਲਿਸਤਾਨ ਦੀ ਵਜ਼ਾਰਤ ਕਰਨ ਦੀ ਥਾਂ ਕਾਂਗਰਸ ਦੀ ਪੂਛ ਫੜੀ
ਅਤੇ ਅਸੀਂ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂਆਂ ਗੁਲਾਮੀ ਵਿੱਚ ਆ ਫਸੇ ਔਰ ਅਕਾਲੀਆਂ ਨੇ ਪੰਜਾਬੀ ਜ਼ੁਬਾਨ ਤੇ ਆਧਾਰਿਤ ਪੰਜਾਬੀ ਸੂਬਾ ਬਣਾਇਆ, ਐਮਰਜੈਂਸੀ ਖਿਲਾਫ ਮੋਰਚਾ ਲਾਇਆ। ਪਰ ਅਫਸੋਸ ਬਾਦਲ ਦਲ ਦੀ ਅਕਾਲੀ ਦਲ ਤੇ ਅਜ਼ਾਰੇਦਾਰੀ ਨੇ ਅਕਾਲੀ ਦਲ ਨੂੰ ਅਰਸ਼ ਤੋਂ ਫਰਸ਼ ਤੇ ਲੈ ਆਂਦਾ। ਸੋ ਹੁਣ ਸਿੱਧੇ ਤੌਰ ਤੇ ਜਿਹੜਾ ਹਾਰਿਆ ਹੋਇਆ ਅਕਾਲੀ ਦਲ ਦੁਫਾੜ ਹੋ ਗਿਆ ਹੈ ਔਰ ਵੇਖਣਾ ਇਹ ਹੈ ਕਿ ਅਕਾਲੀ ਦਲ ਸਰਵਾਈਵ ਕਰੇਗਾ ਜਾਂ 104 ਸਾਲ ਪੁਰਾਣੀ ਇਸ ਪੰਥਕ ਪਾਰਟੀ ਦੀ ਮੌਤ ਨਿਸ਼ਚਿਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਤਨਾਮ ਸਿੰਘ ਕੈਨੇਡਾ, ਉਹਨਾਂ ਦਾ ਹਾਂਜੀ ਟੋਰਾਂਟੋ ਕੈਨੇਡਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਸਾਡੀ ਹਾਲ ਵਿੱਚ ਟੋਰਾਂਟੋ ਫੇਰੀ ਵੇਲੇ ਜਿੱਥੇ ਕਿ ਅਸੀਂ ਬਰੈਂਪਟਨ ਸਿਟੀ ਹਾਲ ਦੇ ਵਿੱਚ ਸੈਮੀਨਾਰ ਨੂੰ ਸੰਬੋਧਨ ਕੀਤਾ ਜਾਂ ਸੈਮੀਨਾਰ ਦਾ ਹਿੱਸਾ ਬਣੇ ਔਰ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਸ਼ਮੂਲੀਅਤ ਕੀਤੀ, ਉਸ ਦੌਰਾਨ ਹੀ ਕੈਨੇਡਾ ਦੇ ਵੀਰਾਂ ਨਾਲ ਖੁੱਲ੍ਹ ਕੇ ਗੱਲਬਾਤ ਦਾ ਮੌਕਾ ਮਿਲਿਆ, ਜਿਹੜਾ ਸਾਡਾ ਸਪੋਰਟ ਬੇਸ ਹੈ। ਕਿਉਂਕਿ ਅਸੀਂ ਇਹ ਐਕਸਪੈਕਟ ਵੀ ਕਰਦੇ ਸੀ ਜਾਂ ਕਰਦੇ ਹਾਂ ਕਿ ਅਮਰੀਕਾ ਤੋਂ ਬਾਅਦ ਜੇ ਸਾਡਾ ਕੋਈ ਸਪੋਰਟ ਬੇਸ ਹੈ ਜਾਂ ਜਿੱਥੋਂ ਫਾਈਨੈਂਸ਼ੀਅਲ ਹੈਲਪ ਦੇ ਨਾਲ TV84 ਦੀ ਸਰਵਾਈਵਲ ਸੰਭਵ ਹੋਈ ਹੈ, ਖਾਸ ਤੌਰ 'ਤੇ ਪਿਛਲੇ ਵਰ੍ਹੇ ਦੇ ਦੌਰਾਨ ਜਦੋਂ ਕਿ ਟੋਰਾਂਟੋ ਦੇ ਵਿੱਚ ਵੀ ਔਰ ਸਰੀ ਦੇ ਵਿੱਚ ਵੀ ਫੰਡ ਰੇਜ਼ਿੰਗ ਹੋਏ। ਪਰ ਇਸ ਵਾਰ ਥੋੜ੍ਹਾ ਇਹ ਜਾਣ ਕੇ ਦੁੱਖ ਵੀ ਹੋਇਆ ਕਿ ਕੈਨੇਡਾ 'ਚ ਜਿਸ ਕਿਸਮ ਦੀ ਰਿਸੈਸ਼ਨ ਚੱਲ ਰਹੀ ਹੈ, ਜਿਸ ਦਾ ਸ਼ਿਕਾਰ ਆਪਣੇ ਬਹੁਤ ਸਾਰੇ ਟਰੱਕਰ ਵੀਰ ਔਰ ਆਮ ਬਿਜ਼ਨਸਮੈਨ ਵੀ ਹੋਏ ਨੇ, ਕਿਉਂਕਿ ਉੱਥੇ ਮੌਰਟਗੇਜਿਸ ਬਹੁਤ ਜ਼ਿਆਦਾ ਵੱਧ ਗਈਆਂ, ਕਿਉਂਕਿ ਇੰਟਰਸਟ ਰੇਟ ਨੇ ਕੁਝ ਪ੍ਰਭਾਵ ਪਾਇਆ ਕਿ ਜਿਨ੍ਹਾਂ ਦੀ 3000 ਸੀ ਉਹ 5000 ਤੇ ਚਲੀ ਗਈ। ਸੋ ਇਸ ਲਈ ਬਹੁਤ ਸਾਰਿਆਂ ਨੇ ਇਸ ਵਾਰ ਆਲਮੋਸਟ ਹੱਥ ਖੜੇ ਹੀ ਕੀਤੇ। ਲੇਕਿਨ ਇਹਦੇ ਬਾਵਜੂਦ ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਕਿਉਂਕਿ ਸ਼ਿਕਾਇਤ ਜਾਂ ਸ਼ਿਕਵਾ ਨਹੀਂ ਹੈ, ਗਲਾ ਨਹੀਂ ਹੈ, ਲੇਕਿਨ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਹਾਲਾਤਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਜੇ ਇਸ ਪੀਰੀਅਡ 'ਚ 12 ਸਾਲ ਦੀ ਲਗਭਗ ਸਟੈਂਡਿੰਗ ਤੋਂ ਬਾਅਦ ਪਿੱਛੇ ਸਟੈਪ ਲੈਣ ਦਾ ਤਾਂ ਕੋਈ ਹੈ ਨਹੀਂ, ਲੇਕਿਨ ਸਾਡੇ ਲਈ ਜਿਹੜਾ ਡੇ ਟੂ ਡੇ ਐਕਟੀਵਿਟੀ ਨੂੰ ਰਨ ਕਰਨਾ ਕਾਫੀ ਔਖਾ ਹੋ ਰਿਹਾ। ਅਸੀਂ ਉਹਨਾਂ ਸਾਰੇ ਹੀ ਪ੍ਰਗਟ ਤੇ ਗੁਪਤ ਆਪਣੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਇਸ ਪੀੜ ਨੂੰ ਸਮਝਦੇ ਨੇ, ਉਹ ਆਊਟ ਆਫ ਦਾ ਵੇ ਜਾ ਕੇ ਵੀ ਮਦਦ ਕਰ ਰਹੇ ਨੇ, ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਅਸੀਂ ਸਮਝਦੇ ਹਾਂ ਕਿ ਇੱਕ ਬਿਗ ਬਜਟ ਹੁਣ ਜਾਂ ਤਾਂ ਇਹ ਠੀਕ ਹੈ ਕਿ ਭਾਈ ਜਦੋਂ ਕਿਸੇ ਦਾ ਭਾਰ ਜ਼ਿਆਦਾ ਹੋਏ ਤਾਂ ਕੋਈ ਕਿਸੇ ਨੂੰ ਕਹਿੰਦਾ ਕਿ ਜੀ ਭਾਰ ਘਟਾਓ। ਹੁਣ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਭਾਈ, ਕਿਉਂਕਿ ਜਿਸ ਮਿਨੀਮਮ ਰਿਸੋਰਸ ਔਰ ਬਜਟ ਦੇ ਨਾਲ ਅਸੀਂ ਰਨ ਕਰ ਰਹੇ ਹਾਂ, ਇਸ ਤੋਂ ਬਿਯੋਂਡ ਤਾਂ ਫਿਰ ਸਾਡੇ ਲਈ ਕੋਈ ਹੋਰ ਬਹੁਤੀ ਚੋਇਸ ਬਚਦੀ ਨਹੀਂ ਹੈ। ਹਾਲਾਂਕਿ ਅਸੀਂ ਇਨਰ ਸਰਕਲ ਦੇ ਵਿੱਚ ਇਹ ਦੇਖ ਰਹੇ ਹਾਂ ਵੀ ਕਿਵੇਂ ਕੁਝ ਪਾਰਟ ਨੂੰ ਸਾਨੂੰ ਜੇ ਕੱਟ ਆਫ ਵੀ ਕਰਨਾ ਪੈਂਦਾ ਹੈ, ਪਰ ਇਸ ਦਾ ਇੰਪੈਕਟ ਬਹੁਤਾ ਠੀਕ ਨਹੀਂ ਹੋਏਗਾ ਜਦੋਂ ਅਸੀਂ ਦੁਸ਼ਮਣ ਦੇ ਨਾਲ ਇਸ ਵੇਲੇ ਜਿਹੜੀ ਫੈਸਲਾਕੁਨ ਜੰਗ ਦੇ ਉੱਤੇ ਆ ਕੇ ਖਲੋ ਗਏ। ਸੋ ਕੋਈ ਵੀ ਕਮਜ਼ੋਰ ਪਾਰਟ ਕਿਸੇ ਵੀ ਪਾਸਿਓਂ ਇਹ ਦੁਸ਼ਮਣ ਨੂੰ ਜਿਹੜਾ ਇੱਕ ਗਲਤ ਮੈਸੇਜ ਵੀ ਜਾਂਦਾ ਹੈ। ਹਾਲਾਂ ਅਸੀਂ ਇਹ ਯਕੀਨ ਕਰਦੇ ਹਾਂ, ਭਰੋਸਾ ਹੈ ਸਾਨੂੰ ਕਿ ਅਲਟੀਮੇਟਲੀ ਅਸੀਂ ਇਸ ਔਖੇ ਦੌਰ 'ਚੋਂ ਸਰਵਾਈਵ ਕਰਾਂਗੇ। ਇਹ ਠੀਕ ਹੈ ਕਿ ਇਸ ਵੇਲੇ ਜਿਹੜੇ ਸਾਡਾ ਸਪੋਰਟ ਬੇਸ ਹੈ, ਕਿਉਂਕਿ ਸਾਡਾ ਬੇਸ ਕੋਈ ਵੱਡੇ ਧਨਾੜ ਜਾਂ ਵੱਡੇ ਰੀਅਲ ਏਸਟੇਟ ਔਰ ਦੂਸਰੇ ਲੋਕ ਤਾਂ ਹੈ ਨਹੀਂ ਜਿਹੜੇ ਕਿ ਕੁਛ ਵੀ ਹਾਲਾਤ ਹੋ ਜਾਏ ਇੱਕ ਨਹੀਂ ਦੂਸਰੇ ਪਾਸਿਓਂ ਸਰਵਾਈਵ ਕਰਦੇ ਨੇ। ਸਾਡੇ ਤਾਂ ਬਹੁਤ ਸਾਰੇ ਉਹੀ ਨੇ ਜਿਹੜੇ ਸਮਾਲ ਬਿਜ਼ਨਸਿਸ ਨੇ ਜਾਂ ਟਰੱਕਿੰਗ ਹੈ ਜਾਂ ਟੈਕਸੀਜ਼ ਨੇ ਜਾਂ ਦੂਸਰਿਆਂ ਨੇ। ਸੋ ਸਾਰੇ ਪਾਸੇ ਹੀ ਇਸ ਵੇਲੇ ਇੱਕ ਮੰਦਹਾਲੀ ਹੈ। ਔਰ ਕਿਉਂਕਿ ਇਸ ਦਾ ਇੱਕ ਸ਼ਾਇਦ ਇਫੈਕਟ ਇਹ ਵੀ ਹੈ ਕਿ ਕੋਵਿਡ ਦੇ ਚਲਦਿਆਂ ਜਿਨ੍ਹਾਂ ਕਾਰੋਬਾਰਾਂ ਦੇ ਵਿੱਚ ਬਹੁਤ ਤੇਜ਼ੀ ਸੀ, ਜਿਨ੍ਹਾਂ 'ਚ ਖਾਸ ਤੌਰ 'ਤੇ ਟਰੱਕਿੰਗ ਇੰਡਸਟਰੀ ਸੀ, ਉਹਨਾਂ ਨੇ ਆਪਣੇ ਖਰਚੇ ਵੀ ਵਧਾਏ, ਕੁਛ ਨੇ ਘਰ ਵੀ ਐਕਸਟਰਾ ਲਿਆ ਜਾਂ ਕੋਈ ਹੋਰ ਲਿਆ। ਸੋ ਉਸ ਦਾ ਵੀ ਫਾਲ ਬੈਕ ਹੈ ਕਿ ਜੇ ਹੁਣ ਪ੍ਰੀ ਕੋਵਿਡ ਵਾਲੇ ਹਾਲਾਤ 'ਚ ਵੀ ਕਾਰੋਬਾਰ ਚਲੇ ਗਏ ਨੇ ਤੇ ਉਹਨਾਂ ਦੇ ਲਈ ਸਰਵਾਈਵ ਕਰਨਾ ਔਖਾ ਹੈ। ਸੋ ਮੈਂ ਇਹ ਨਹੀਂ ਹੈ ਕਿ ਵੀ ਅਸੀਂ ਕੋਈ ਆਪਣੀ ਕਮਜ਼ੋਰ ਕਹਾਣੀ ਕਹਿ ਰਹੇ ਹਾਂ, ਪਰ ਹਕੀਕਤਨ ਸਾਡੇ ਲਈ ਵੀ ਜਿਹੜੀ ਸਰਵਾਈਵਲ ਹੈ ਉਹ ਮੈਟਰ ਕਰਦੀ ਹੈ ਔਰ ਉਹ ਫਾਈਨੈਂਸ਼ੀਅਲ ਨਾਲ ਹੀ। ਬਾਕੀ ਸਾਡੀ
ਜਿੰਨੀ ਕੁ ਡੈਡੀਕੇਟਿਡ ਟੀਮ ਹੈ ਅਸੀਂ ਉਸ ਦੇ ਉੱਤੇ ਕਾਊਂਟ ਕਰਦੇ ਹਾਂ। ਬਿਲਕੁਲ। ਪਰ ਹੋ ਸਕਦਾ ਹੈ ਉਹਨਾਂ ਨੂੰ ਵੀ ਇਸ ਦਾ ਜਿਹੜਾ ਹੈ ਕੋਈ ਨਾ ਕੋਈ ਅਸਰ ਕਬੂਲਣਾ ਪਏ ਆਉਣ ਵਾਲੇ ਦਿਨਾਂ 'ਚ। ਸੋ ਅਸੀਂ ਇੱਕ ਕਾਈਂਡ ਆਫ ਵਾਰਨਿੰਗ ਸ਼ਾਟ ਵੀ ਹੈ ਜੀ। ਗੱਲ ਬੇਸ਼ੱਕ ਅਸੀਂ ਕਦੇ ਵੀ ਪੰਜਾਬ ਦੇ ਮਸਲਿਆਂ ਬਾਰੇ ਜਦੋਂ ਖਾਸ ਤੌਰ 'ਤੇ ਉੱਥੇ ਘਟੀਆ ਸਿਆਸਤ ਚੱਲ ਰਹੀ ਹੁੰਦੀ ਹੈ ਉਸ ਦੀ ਅਸੀਂ ਗੱਲ ਨਹੀਂ ਕਰਦੇ, ਜਿਸ ਦੀ ਸ਼ਿਕਾਇਤ ਕਈ ਵਾਰ ਸਾਡੇ ਵਿਊਅਰ ਵੀ ਕਰਨਗੇ ਕਿ ਇੰਟਰਨੈਸ਼ਨਲ ਇਸ਼ੂਜ਼ ਕਈ ਵਾਰ ਡੋਮੀਨੇਟ ਕਰਦੇ ਨੇ ਸਾਡੇ ਸ਼ੋਅ 'ਚ ਔਰ ਦਿੱਲੀ ਦਾ ਜਾਂ ਮੋਦੀ ਜਾਂ ਉਹਨਾਂ ਦਾ ਵਰਤਾਰਾ ਕਰਦਾ ਹੈ, ਪਰ ਪੰਜਾਬ ਦਾ। ਔਰ ਮੈਂ ਅੱਗੇ ਵੀ ਇਹ ਕਿਹਾ ਸੀ ਕਿ ਦੱਸੋ ਪੰਜਾਬ 'ਚ ਕਿਸ ਇਸ਼ੂ ਜਾਂ ਕਿਸ ਲੀਡਰ ਜਾਂ ਕਿਸ ਪਾਰਟੀ ਨਾਲ ਅਦਰ ਦੈਨ ਕਰਸ ਕਰਨ ਦੇ ਜਾਂ ਲਾਹਨਤਾਂ ਪਾਉਣ ਦੇ ਜਾਂ ਉਹਨਾਂ ਨੂੰ ਬੇਗੈਰਤ ਕਹਿਣ ਦੇ ਹੋਰ ਤਾਂ ਕੁਝ ਹੁੰਦੀ ਨਹੀਂ ਐਕਟੀਵਿਟੀ। ਜਦੋਂ ਹੁੰਦੀ ਹੈ ਜੇ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਜਾਂ ਲੇਟਰ ਔਨ ਪੰਜਾਬ ਦੇ ਵਿੱਚ ਜਿਹੜੀਆਂ ਤਬਦੀਲੀਆਂ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਦਾ ਹੋਇਆ, ਉਸ ਨੂੰ ਅਸੀਂ ਹਮੇਸ਼ਾ ਹਾਈਲਾਈਟ ਕਰਦੇ। ਪਰ ਅੱਜ ਅਸੀਂ ਲੀਡ ਇਸ਼ੂ ਇਸ ਲਈ ਪੰਜਾਬ ਦਾ ਜਾਂ ਅਕਾਲੀ ਦਲ ਦਾ ਬਣਾਇਆ ਕਿਉਂਕਿ ਇਨ ਦਾ ਐਂਡ ਆਫ ਦਾ ਡੇ ਬਾਦਲਾਂ ਦੇ ਨਾਲ ਜਾਂ ਉਸ ਤੋਂ ਪਹਿਲੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਤੌਰ 'ਤੇ 80s ਦੇ ਵਿੱਚ ਐਮਰਜ ਹੋਈ, ਜਿਨ੍ਹਾਂ ਨੇ ਕੌਮ ਨਾਲ ਧੋਖਾ ਕੀਤਾ, ਬਿਟਰੇ ਕੀਤਾ, ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਅਗੇਂਸਟ ਭੋਗ ਕੇ 28-29 ਮੀਟਿੰਗਾਂ ਦਿੱਲੀ ਸਰਕਾਰ ਨਾਲ ਕਰਕੇ ਇੱਕ ਕਿਸਮ ਦਾ ਦਿੱਲੀ ਸਰਕਾਰ ਨੂੰ ਕਵਰ ਵੀ ਦਿੱਤਾ ਜਾਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਜਿਵੇਂ ਦਿੱਲੀ ਨੂੰ ਇਹ ਪਤਾ ਸੀ ਕਿ ਭਾਈ ਇਹਨਾਂ ਨੇ ਇਹ ਸਾਡੇ ਨਾਲ ਨੇ। ਹਾਲਾਂ ਮੈਂ ਇਸ ਪਾਰਟ ਨਾਲ ਤਾਂ ਸਹਿਮਤ ਨਹੀਂ ਹੁੰਦਾ ਕਿ ਜੇ ਇਹ ਨਾ ਰਲੇ ਹੁੰਦੇ ਤਾਂ ਫਿਰ ਉਹ ਨਾ ਕਰਦੇ। ਉਹ ਤਾਂ ਉਹਨਾਂ ਦੀ ਪਲੈਨਿੰਗ ਜਿਸ ਲੈਵਲ ਦੇ ਉੱਤੇ ਬ੍ਰਾਹਮਣਵਾਦੀਆਂ ਦੀ 5 ਸਦੀਆਂ ਦਾ ਵੈਰ ਔਰ KGB ਔਰ ਰਾਹ ਉਹਨਾਂ ਨੇ ਕੋਈ ਹੋਰ ਰਾਹ ਲੱਭ ਲੈਣਾ ਸੀ। ਲੇਕਿਨ ਇਹ ਤਾਂ ਔਨ ਰੈਕਰਡ ਹੈ ਕਿ ਭਾਈ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਕਿਤੇ ਨਾ ਕਿਤੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ। ਯੂਜਲੀ ਅਸੀਂ ਬਾਦਲ ਟੋੜਾ ਤਲਵੰਡੀ ਕਿਉਂਕਿ ਇਹ ਜਿਹੜਾ ਟਰਾਇਓ ਸੀ ਇਹਨੇ ਲੰਮਾ ਵਕਤ ਅਕਾਲੀ ਦਲ ਦੇ ਉੱਤੇ ਆਪਣੀ ਇਜ਼ਾਰੇਦਾਰੀ ਕਾਇਮ ਰੱਖੀ। ਹੁਣ ਇਹਨਾਂ 'ਚੋਂ ਤਿੰਨੋਂ ਹੀ ਜਾ ਚੁੱਕੇ ਨੇ, ਪਰ ਜਿਸ ਲੈਵਲ ਤੱਕ ਬਾਦਲ ਟੋੜਾ ਤਲਵੰਡੀ ਅਕਾਲੀ ਦਲ ਨੂੰ ਜਿਸ ਨਿਵਾਣ ਪੱਧਰ ਤੱਕ ਲੈ ਕੇ ਆਏ ਉਸ ਤੋਂ ਬਾਅਦ ਇਹ ਤਿੰਨੋਂ ਹੀ ਤੁਰ ਗਏ। ਤੇ ਅਕਾਲੀ ਦਲ ਦਾ ਹਾਲ ਇਹ ਹੈ ਜੋ ਅਸੀਂ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਦੇਖਿਆ ਕਿ ਸਿਰਫ 3 ਸੀਟਾਂ ਤੇ ਸਿਮਟ ਕੇ ਰਹਿ ਗਈ। ਉਸ ਤੋਂ ਪਹਿਲੀਆਂ ਅਸੈਂਬਲੀ ਚੋਣਾਂ 'ਚ 15 ਸੀਟਾਂ ਸੀ। ਉਸ ਤੋਂ ਪਹਿਲਾਂ ਇਹੀ ਅਕਾਲੀ ਦਲ ਜਿਸ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣਿਆ, ਯਾਨੀ ਅਕਾਲੀ ਦਲ ਕੋਲ ਪਾਵਰ 1966 'ਚ ਪੰਜਾਬੀ ਸੂਬਾ ਬਣਨ ਤੋਂ ਬਾਅਦ 5 ਵਾਰ ਤਾਂ ਬਾਦਲ ਹੀ ਬਣਿਆ। ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਜਸਟਿਸ ਗੁਰਨਾਮ ਸਿੰਘ 2 ਵਾਰ ਜਿਹੜਾ ਹੈ ਉਹ ਚੀਫ ਮਿਨਿਸਟਰ ਬਣਿਆ। ਲਛਮਣ ਸਿੰਘ ਗਿੱਲ ਜਿਹੜਾ ਅਕਾਲੀਆਂ 'ਚੋਂ ਹੀ ਟੁੱਟ ਕੇ ਗਿਆ ਸੀ। ਸੋ ਇਹ ਜਿਹੜਾ ਨਿਵਾਣ ਹੈ ਇਕੱਲਾ ਇਸ ਲੈਵਲ 'ਤੇ ਹੀ ਨਹੀਂ ਕਿ ਅਕਾਲੀ ਦਲ ਨੇ ਆਪਣਾ ਪੰਥਕ ਏਜੰਡਾ ਛੱਡਿਆ। 1997 'ਚ ਮੋਗਾ ਅਜੀਤਵਾਲ 'ਚ ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਐਲਾਨਿਆ, ਗੈਰ ਸਿੱਖਾਂ ਲਈ ਦਰਵਾਜ਼ੇ ਖੋਲ੍ਹੇ ਔਰ ਬਾਦਲ ਸਰਕਾਰ ਦੇ ਵੇਲੇ ਕਿਵੇਂ ਜਿਹੜੇ ਨੌਜਵਾਨਾਂ ਨੂੰ ਮਾਰਨ ਵਾਲੇ ਸੀ ਉਹ ਇਜ਼ਹਾਰ ਆਲਮ ਹੋਏ, ਸੁਮੇਧ ਸੈਣੀ ਹੋਏ, ਜੋ ਸਾਰੀ ਗੰਦੀ ਕਲਾਸ ਡਰਟੀ ਪੁਲਿਸ ਆਫੀਸਰਸ, ਮਰਡਰਰਸ, ਉਹਨਾਂ ਨੂੰ ਉੱਚ ਅਹੁਦਿਆਂ 'ਤੇ ਤਾਇਨਾਤ ਕੀਤਾ। ਇਹ ਸਾਰਾ ਪਾਰਟ ਤਾਂ ਚੱਲ ਹੀ ਰਿਹਾ ਸੀ, ਪਰ ਪੰਥਕ ਸਿਆਸਤ ਤੋਂ ਅਕਾਲੀ ਦਲ ਨੂੰ ਲਾਂਭੇ ਲਿਜਾ ਕੇ ਫਿਰ ਕਿਵੇਂ ਵਿਦਨ ਅਕਾਲੀ ਦਲ ਜਮਹੂਰੀਅਤ ਦਾ ਅੰਤ ਕੀਤਾ, ਕਿਉਂਕਿ ਅਕਾਲੀ ਦਲ ਕੋਈ ਵੱਡੇ ਸਰਮਾਏਦਾਰਾਂ ਜਾਂ ਜਗੀਰਦਾਰਾਂ ਜਾਂ ਰਜਵਾੜਿਆਂ ਦੀ ਪਾਰਟੀ ਨਹੀਂ ਸੀ। ਜਦੋਂ ਅਸੀਂ 1920 'ਚ ਅਕਾਲੀ ਦਲ ਦੇ ਜਨਮ ਦੀ ਗੱਲ ਕਰਦੇ ਤੇ ਫਿਰ ਇਹ ਸਧਾਰਨ ਕਿਰਤੀ ਗੁਰਸਿੱਖ ਖਾਸ ਤੌਰ 'ਤੇ ਪੰਜਾਬ ਦੀ ਕਿਰਤੀ ਕਿਰਸਾਣੀ ਜਾਂ ਜਿਹੜਾ ਮੱਧ ਵਰਗ ਦਾ ਜਾਂ ਆਮ ਸ਼ਹਿਰੀ ਸਿੱਖ ਜਿਹੜਾ ਪੰਥ ਨਾਲ ਜੁੜਿਆ ਹੋਇਆ, ਜਿਸ ਦੇ ਅੰਦਰ ਕੌਮ ਦੇ ਲਈ ਪੰਥ ਦਾ ਦਰਦ ਸੀ, ਇੱਥੋਂ ਸ਼ੁਰੂਆਤ ਹੁੰਦੀ ਹੈ। ਗੁਰਦੁਆਰਾ ਸੁਧਾਰ ਲਹਿਰ ਜਿਹਨੂੰ ਕਿਹਾ ਜਾਂਦਾ ਹੈ, ਐਪਰੋਪਰੀਏਟ ਮੋਰ ਅਕਾਲੀ ਲਹਿਰ ਹੋਏਗੀ। ਉਹਨੇ ਉਹ ਇਤਿਹਾਸ ਸਿਰਜਿਆ ਕਿ ਕਿਵੇਂ। ਔਰ ਜਦੋਂ ਤੁਸੀਂ ਇਹ ਕਿਹਾ ਕਿ 104 ਸਾਲ ਪੁਰਾਣੀ ਔਰ ਸਬ ਕੰਟੀਨੈਂਟ ਦੀ ਸਭ ਤੋਂ ਪੁਰਾਣੀ ਪਾਰਟੀ, ਕਿਉਂਕਿ ਜਦੋਂ ਅਸੀਂ ਸਬ ਕੰਟੀਨੈਂਟ ਕਹਿੰਦੇ ਹਾਂ ਕਿਉਂਕਿ ਭਾਰਤ ਕਿਹਾ ਤਾਂ ਇਹ ਤਾਂ ਇੱਕ ਜਿਹੜਾ ਆਰਟੀਫਿਸ਼ੀਅਲ ਐਡਮਿਨਿਸਟ੍ਰੇਟਿਵ ਨਾਂ ਹੈ ਜਿਹੜਾ ਅੰਗਰੇਜ਼ਾਂ ਨੇ ਦਿੱਤਾ। ਅਦਰਵਾਈਜ਼ ਦਾ ਸਬ ਕੰਟੀਨੈਂਟ ਹੈ, ਉਪ ਮਹਾਦੀਪ ਹੈ। ਉਹਨੂੰ ਮੈਂ ਭਾਰਤੀ ਉਪ ਮਹਾਦੀਪ ਵੀ ਨਹੀਂ ਕਹਿੰਦਾ, ਇਕੱਲਾ ਸਬ ਕੰਟੀਨੈਂਟ ਕਹਿੰਦਾ। ਹੁਣ ਉਸ ਦੇ ਵਿੱਚ ਪਾਕਿਸਤਾਨ ਵੀ ਆ ਜਾਂਦਾ ਹੈ, ਬੰਗਲਾਦੇਸ਼ ਵੀ ਆ ਜਾਂਦਾ ਹੈ, ਟੂ ਸਮ ਐਕਸਟੈਂਟ ਤੁਸੀਂ ਸ੍ਰੀਲੰਕਾ ਨੂੰ ਵੀ ਇਨਕਲੂਡ ਕਰ ਸਕਦੇ ਹੋ।
ਹੁਣ ਪੰਜਾਬ ਜਿਹੜਾ ਉਹ ਸਭ ਤੋਂ ਘੱਟ ਸਮਾਂ ਬ੍ਰਿਟਿਸ਼ ਰੂਲ ਦੇ ਥੱਲੇ ਰਿਹਾ, ਕਿਉਂਕਿ 1849 ਤੱਕ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਲੈਵਲ ਤੱਕ ਪਹੁੰਚਾਇਆ, ਉਹ ਬੇਸ਼ੱਕ ਉਹਨਾਂ ਦੀ 1839 'ਚ ਮੌਤ ਹੁੰਦੀ ਹੈ, ਪਰ ਅਗਲੇ 10 ਸਾਲ ਇਹਦੇ ਬਾਵਜੂਦ ਕਿ ਅੰਗਰੇਜ਼ੀ ਸਾਜ਼ਿਸ਼ਾਂ ਨੇ ਕਿਵੇਂ ਉਹ ਡੋਗਰੇ ਹੋਣ, ਸੰਧਾਵਾਲੀਏ ਹੋਣ, ਇੰਨਰ ਮਿਸਰ ਹੋਣ, ਇਹਨਾਂ ਸਾਰਿਆਂ ਨੇ ਕਿਵੇਂ ਖੇ ਖਰਾਬਾ ਕੀਤਾ ਔਰ ਕਿਵੇਂ ਲਾਹੌਰ ਦਰਬਾਰ ਦਾ ਸਰਕਾਰੇ ਖਾਲਸਾ ਜੀ ਉਹਦਾ ਅੰਤ ਹੋਇਆ, ਇੱਕ ਵੱਖਰੀ ਕਹਾਣੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ ਹੈ ਔਰ 1947 ਦੇ ਵਿੱਚ ਬ੍ਰਿਟਿਸ਼ ਉੱਥੋਂ ਜਾਂਦੇ ਨੇ। 98 ਸਾਲ ਸਿਰਫ ਪੰਜਾਬ ਅੰਗਰੇਜ਼ਾਂ ਦੇ ਥੱਲੇ ਰਿਹਾ, ਜਦੋਂ ਕਿ ਰੈਸਟ ਆਫ ਇੰਡੀਆ, ਖਾਸ ਤੌਰ 'ਤੇ ਜਦੋਂ ਅਸੀਂ ਉਸ ਵੇਲੇ ਦੀ ਪਲਾਸੀ ਦੀ ਲੜਾਈ ਦੀ ਗੱਲ ਕਰਦੇ ਹਾਂ 1757 'ਚ, ਇਹ ਔਰ ਉਸ ਵੇਲੇ ਦਾ ਬੰਗਾਲ, ਜਿਸ 'ਚ ਅੱਜ ਦਾ ਉੜੀਸਾ ਔਰ ਬਿਹਾਰ, ਇਹ ਸਭ ਸ਼ਾਮਲ ਹੈ, ਅੰਗਰੇਜ਼ਾਂ ਦੇ ਥੱਲੇ ਚਲਾ ਗਿਆ ਸੀ। ਸੋ ਆਲਮੋਸਟ 200 ਸਾਲ ਤੋਂ ਦੇ ਲਗਭਗ ਅੰਗਰੇਜ਼ਾਂ ਨੇ ਰੈਸਟ ਆਫ ਇੰਡੀਆ ਦੇ ਉੱਤੇ ਰਾਜ ਕੀਤਾ, ਪੰਜਾਬ ਦੇ ਉੱਤੇ ਸਿਰਫ 98 ਸਾਲ। ਔਰ ਇਹਨਾਂ 98 ਸਾਲਾਂ 'ਚ ਵੀ ਪੰਜਾਬ 'ਚ ਜਿਵੇਂ ਇਮੀਡੀਏਟ ਲਹਿਰ ਪਾਈ ਮਹਾਰਾਜ ਸਿੰਘ, ਜਿਨ੍ਹਾਂ ਨੇ ਸਿੱਖ ਰਾਜ ਵਾਪਸ ਲਿਆਉਣ ਵੱਲ ਸਟਰਗਲ ਕੀਤੀ, ਫਿਰ ਫਰੰਗੀਆਂ ਨੂੰ ਕੱਢਣ ਦੇ ਲਈ ਕੂਕਿਆਂ ਦੀ ਲਹਿਰ 1860 'ਚ, ਔਰ ਅੱਜ ਦਾ ਦਿਨ 25 ਜੂਨ 1885 ਦਾ ਮੈਂ ਦੇਖ ਰਿਹਾ ਸੀ ਕਿ ਮਹਾਰਾਜਾ ਦਲੀਪ ਸਿੰਘ, ਜਿਹੜੇ ਅੰਗਰੇਜ਼ਾਂ ਤੋਂ ਬਦਜ਼ਨ ਹੋ ਚੁੱਕੇ ਸੀ, ਬਚਪਨ ਦੇ ਵਿੱਚ ਹੀ ਉਹਨਾਂ ਨੂੰ ਈਸਾਈ ਬਣਾ ਕੇ 13-14 ਸਾਲ ਦੀ ਉਮਰ 'ਚ ਉਹ ਲੈ ਗਏ ਸੀ ਯੂਕੇ। 2-3 ਸਾਲ ਉਹਨਾਂ ਨੂੰ ਯੂਪੀ 'ਚ ਰੱਖਿਆ ਗਿਆ, 11 ਸਾਲ ਦੀ ਉਮਰ 'ਚ ਲਾਹੌਰ ਤੋਂ ਕੱਢਿਆ ਗਿਆ। ਉਹਨਾਂ ਨੇ ਅੱਜ ਦੇ ਦਿਨ ਹੀ ਜਨੀਵਾ 'ਚੋਂ ਜਿਹੜਾ ਜਿੱਥੇ ਅੱਜ ਜਦੋਂ ਅਸੀਂ ਹਿਊਮਨ ਰਾਈਟਸ ਔਰ ਬਹੁਤ ਸਾਰੇ ਦੂਜੇ ਕੋਵੈਨੈਂਟ ਦੇ ਉੱਥੋਂ ਕਾਲ ਦਿੱਤੀ ਸੀ, ਕਿਉਂਕਿ ਉਹ ਛੱਡ ਕੇ ਯੂਕੇ ਇੰਗਲੈਂਡ ਨੂੰ ਫਰਾਂਸ ਆ ਗਏ ਸੀ, ਫਿਰ ਜਨੀਵਾ ਆਏ ਔਰ ਉਹਨਾਂ ਨੇ ਕਾਲ ਦਿੱਤੀ ਸੀ ਕਿ ਥਰੋ ਆਊਟ ਕਰੋ ਇਸ ਬ੍ਰਿਟਿਸ਼। ਹਾਲਾਂ ਉਹ ਇੱਕ ਜਿਵੇਂ ਹੁੰਦਾ ਕਿ ਵੀ ਬੰਦਾ ਕਿਸੇ ਮਦਦ ਦੀ ਤਲਾਸ਼ ਹੁੰਦਾ, ਉਹ ਰੂਸ ਤੱਕ ਵੀ ਪਹੁੰਚੇ ਬਾਅਦ ਦੇ ਵਿੱਚ ਕਿ ਰੂਸ ਦਾ ਜ਼ਾਰ ਮਦਦ ਕਰੇਗਾ। ਜਿਵੇਂ ਉਹਨਾਂ ਦਾ ਦਲੀਪ ਸਿੰਘ ਦਾ ਇੱਕ ਮਿੱਤਰ ਰਸ਼ੀਅਨ ਪੱਤਰਕਾਰ ਜਿਹਨੇ ਲਾਰਾ ਲਾਇਆ ਸੀ, ਪਰ ਉਹ ਅੰਗਰੇਜ਼ੀ ਏਜੰਟ ਨਾਲ ਹੀ ਚੜ੍ਹ ਗਿਆ, ਪਾਸਪੋਰਟ ਸਮੇਤ ਸਭ ਕੁਝ ਚੋਰੀ ਕਰ ਲਿਆ, ਜ਼ਾਰ ਨੇ ਵੀ ਮਿਲਣ ਦਾ ਮੌਕਾ ਨਹੀਂ ਦਿੱਤਾ ਔਰ ਹਾਲਾਤ ਬਦਲ ਗਏ ਸੀ। ਜਿਹੜਾ ਇੱਕ ਔਨ ਦਾ ਰੋਡ ਹੈ ਉਸ ਦੇ ਪਿੱਛੇ ਕੌਣ ਆ ਕੇ ਖਲੋਂਦਾ। ਸੋ ਇਹ ਇੱਕ ਚੈਪਟਰ ਆਪਣੇ ਆਪ ਦੇ ਵਿੱਚ ਦੁਖਦ ਹੈ, ਪਰ ਮੈਂ ਇਹ ਰਿਮਾਈਂਡ ਕਰਵਾਉਣਾ ਚਾਹੁੰਦਾ ਕਿ ਵੀ ਇਸ ਸਾਰੇ ਪੀਰੀਅਡ 'ਚ ਇਹਦੇ ਬਾਵਜੂਦ ਕਿ ਭਾਰਤ ਦੇ ਉੱਤੇ 100 ਸਾਲ ਤੋਂ ਜ਼ਿਆਦਾ ਅੰਗਰੇਜ਼ ਬੈਠੇ ਸੀ, ਕੋਈ ਰਿਬੈਲੀਅਨ ਨਹੀਂ ਹੁੰਦਾ। ਨਿੱਕੇ ਮੋਟੇ ਹੁੰਦੇ ਨੇ, ਕਿਤੇ ਨੀਲ ਦੀ ਖੇਤੀ, ਉਹ ਵੀ ਬਾਅਦ ਦੇ ਵਿੱਚ ਅਸੀਂ 20ਵੀਂ ਸਦੀ ਦੇ ਵਿੱਚ ਆ ਕੇ ਚੰਪਾਰਨ ਔਰ ਫਲਾਣਾ, ਜਿਹਦਾ ਕ੍ਰੈਡਿਟ ਗਾਂਧੀ ਨੂੰ ਦਿੱਤਾ ਜਾਂਦਾ। ਪਰ ਤੁਸੀਂ ਉਸ ਦੌਰ 'ਚ ਦੇਖੋਗੇ ਕਿ ਜਿਹੜੀ ਈਵਨ ਰਿਬੈਲੀਅਨ ਜਾਂ ਅੰਗਰੇਜ਼ਾਂ ਨੂੰ ਚੈਲੰਜ ਕਰਨ ਦੀ ਇਫੈਕਟਿਵ ਲਾਈਨ ਵੀ ਸ਼ੁਰੂ ਹੁੰਦੀ ਹੈ, ਉਹ 1849 ਤੋਂ ਬਾਅਦ ਹੁੰਦੀ ਹੈ, ਭਾਈ ਮਹਾਰਾਜ ਸਿੰਘ। ਔਰ ਫਿਰ ਉਹਦਾ ਇੱਕ ਅਸਰ ਸੀ ਕਿ ਜਦੋਂ 1849 ਦੇ ਵਿੱਚ ਫਾਈਨਲ ਲੜਾਈ ਉਹ ਰਾਮਨਗਰ ਦੀ ਹੋਏ, ਗੁਜਰਾਤ ਦੀ ਲੜਾਈ ਹੋਏ, ਜਿਸ ਬਾਰੇ ਲਾਰਡ ਗੱਫ ਨੇ ਕਿਹਾ ਸੀ ਕਿ ਅਨਦਰ ਚੇਲਿਆਂਵਾਲਾ ਵਿਲ ਰਾਊਟ ਆਊਟ ਦਾ ਐਂਟਾਇਰ ਬ੍ਰਿਟਿਸ਼ ਅੰਪਾਇਰ ਫਰਮ ਦਾ ਫੇਸ ਆਫ ਇੰਡੀਆ। ਇੱਕ ਹੋਰ ਜੇ ਚੇਲਿਆਂਵਾਲਾ ਹੋਇਆ, ਜਿਸ ਚੇਲਿਆਂਵਾਲੇ ਬਾਰੇ ਸ਼ਾਹ ਮੁਹੰਮਦ ਨੇ ਔਰ ਦੂਸਰਿਆਂ ਨੇ ਜਦੋਂ ਉਸ ਸਾਰੇ ਦੀ ਗੱਲ ਕੀਤੀ ਕਿ ਭਾਈ ਸ਼ਾਹ ਮੁਹੰਮਦ ਨੇ ਸੈਕੰਡ ਵਾਰ ਨਹੀਂ ਲਿਖੀ ਹੋਈ, ਲੇਕਿਨ ਇਹ ਇੱਕ ਪਾਰਟ ਸੀ ਕਿ ਭਾਈ ਕਿਵੇਂ 4000 ਤੋਂ ਜ਼ਿਆਦਾ ਜਿਹੜੀਆਂ ਨੇ ਕੈਜੂਅਲਟੀਜ਼ ਹੁੰਦੀਆਂ ਨੇ ਔਰ ਬ੍ਰਿਟਿਸ਼ਰਸ ਦੌੜਨ ਤੇ ਮਜਬੂਰ ਹੁੰਦੇ ਨੇ। ਸੋ ਉਸ ਸਾਰੇ ਦੇ ਬਾਅਦ ਅਸੀਂ ਦੇਖਦੇ ਹਾਂ ਕਿ ਵਿਦਿਨ 8 ਇਅਰਸ 1857 ਦਾ ਗਦਰ, ਜਿਸ 'ਚ ਬੇਸ਼ੱਕ ਸਿੱਖਾਂ ਦੀ ਜਾਂ ਪੰਜਾਬ ਦੀ ਵੱਡੀ ਪਾਰਟਿਸਪੇਸ਼ਨ ਨਹੀਂ ਸੀ, ਲੇਕਿਨ 1849 'ਚ ਅੰਗਰੇਜ਼ਾਂ ਦੀ ਰਾਮਨਗਰ ਦੇ ਵਿੱਚ ਜਾਂ ਗੁਜਰਾਤ ਦੀ ਲੜਾਈਆਂ ਦੇ ਵਿੱਚ ਜੋ ਉਹਨਾਂ ਦੀ ਦੁਰਦਸ਼ਾ ਹੋਈ, ਉਸ ਨੂੰ ਯੂਪੀ, ਬਿਹਾਰ, ਜਿਹੜੇ ਸੈਂਟਰਲ ਪ੍ਰੋਵਿੰਸਿਸ ਸੀ, ਉਹਨਾਂ ਦੇ ਸੋਲਜਰੀ ਨੇ ਵੀ ਦੇਖਿਆ ਔਰ ਉਹ ਇੱਕ ਇੰਸਪੀਰੇਸ਼ਨ ਬਣੀ 1850। ਹਾਲਾਂ ਉਹਦੇ 'ਚ ਰਾਣੀ ਝਾਂਸੀ, ਤਾਂਤੀਆ ਟੋਪੇ ਔਰ ਇਸ ਕਿਸਮ ਦੇ ਜਿਹੜੇ ਨੇ ਉਹ ਦੂਜੇ ਸ਼ਾਮਲ ਸੀ। ਸਿੱਖ ਕਿਉਂ ਨਹੀਂ ਸ਼ਾਮਲ ਹੋਏ, ਇਹਦਾ ਇੱਕ ਵੱਖਰਾ ਹੈ, ਕਿਉਂਕਿ ਉਹ ਅਜੇ 8 ਸਾਲ ਪਹਿਲਾਂ ਤੋਂ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਜਦੋਂ ਸ਼ਾਹ ਮੁਹੰਮਦ ਕਹਿੰਦਾ ਕਿ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ, ਉਹ ਤਾਂ ਹਮਲਾਵਰ ਸੀ ਸਿੱਖ ਰਾਜ 'ਤੇ। ਪਰ ਮੈਂ ਇਹ ਕਹਿ ਰਿਹਾ ਵੀ ਸਿੱਖ ਪੰਜਾਬ ਦੇ ਖਾਸ ਤੌਰ 'ਤੇ ਜਾਂ ਪੰਜਾਬੀ ਇਨ ਜਨਰਲ ਆਰਾਮ ਨਾਲ ਨਹੀਂ ਬੈਠੇ ਔਰ ਇਸ ਸਾਰੇ 'ਚੋਂ ਉਹ ਕੂਕਾ ਲਹਿਰ ਹੋਏ, ਉਹ ਬਾਅਦ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ 1885 ਤੱਕ ਪਹੁੰਚਦੇ ਆ
ਇੰਟਰਨੈਸ਼ਨਲ ਕਾਲ ਹੋਏ ਔਰ 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦੇ ਹਾਂ, ਅੰਮ੍ਰਿਤਸਰ ਤੋਂ ਮਦਨ ਲਾਲ ਢੀਂਗਰਾ ਜਿਹੜਾ ਇੰਗਲੈਂਡ ਦੇ ਵਿੱਚ ਜਿਹੜਾ ਹੈ ਉਸ ਰਸਤੇ ਨੂੰ ਚੁਣਦਾ ਹੈ, ਜਿਹੜਾ ਹਥਿਆਰਬੰਦ ਸੰਘਰਸ਼ ਦਾ ਰਸਤਾ ਹੈ। ਫਿਰ ਗਦਰੀ ਬਾਬਿਆਂ ਦੀ ਕਹਾਣੀ, ਫਿਰ ਅਸੀਂ ਕਰਤਾਰ ਸਿੰਘ ਸਰਾਭਾ ਤੋਂ ਭਗਤ ਸਿੰਘ ਔਰ ਉਹ ਸਾਰੀ ਕਹਾਣੀ ਨੂੰ ਦੁਹਰਾਉਂਦਾ ਹੈ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਜੇ ਪੋਲੀਟੀਕਲੀ ਵਿਦਨ ਦਾ ਸਿਸਟਮ ਪੀਸਫੁਲ ਤਰੀਕੇ ਨਾਲ ਜਸਟਿਸ ਲੈਣ ਦੀ ਗੱਲ ਦੇ ਲਈ ਅਕਾਲੀ ਦਲ 1920 ਚ ਹੋਣ ਚਾਹੁੰਦਾ ਹੈ, ਤੇ ਫਿਰ ਜੇ ਅਕਾਲੀ ਮੂਵਮੈਂਟ ਦਾ ਤੁਸੀਂ ਇਤਿਹਾਸ ਦੇਖਦੇ ਹੋ, ਜੋ ਕੁਛ ਗਾਂਧੀ ਨੇ ਉਹ ਭਾਵੇਂ ਸੱਤਿਆਗ੍ਰਹਿ ਦੇ ਨਾਂ ਥੱਲੇ, ਅਸਹਿਯੋਗ ਦੇ ਨਾਂ ਥੱਲੇ ਜਿਹਦਾ ਕ੍ਰੈਡਿਟ ਉਹਨੇ ਲੈਣ ਦੀ ਕੋਸ਼ਿਸ਼ ਕੀਤੀ, ਉਹਦਾ ਰੀਅਲ ਜੇ ਐਕਸਪੈਰੀਮੈਂਟ ਔਨ ਗਰਾਊਂਡ ਕਰਕੇ ਦਿਖਾਇਆ ਤੇ ਉਹ ਅਕਾਲੀਆਂ ਨੇ ਦਿਖਾਇਆ। ਔਰ ਇਹ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਏ, ਜੈਤੋ ਦਾ ਮੋਰਚਾ ਹੋਏ, ਕਿ ਕਿਵੇਂ 6-6 ਫੁੱਟੇ ਸਿੱਖ ਜਵਾਨ, ਜਿਨ੍ਹਾਂ 'ਚੋਂ ਕੁਛ ਤਾਂ ਉਹ ਸੀ ਜਿਨ੍ਹਾਂ ਨੇ ਫਸਟ ਵਰਲਡ ਵਾਰ 'ਚ ਸਰਵ ਕੀਤਾ ਹੋਇਆ ਸੀ, ਉਹ ਕਿਵੇਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਅਕਾਲ ਤਖਤ ਤੋਂ ਅਰਦਾਸਾ ਸੋਧ ਕੇ ਨਿਕਲਦੇ, ਪੀਸਫੁਲੀ ਉਸ ਵਾਇਲੈਂਸ ਦਾ ਸ਼ਿਕਾਰ ਹੁੰਦੇ ਔਰ ਬਿਲਕੁਲ ਕੋਈ ਹੱਥ ਨਾ ਚੁੱਕਦਾ, ਕਿਸੇ ਨੇ ਰਿਬੈਲੀਅਨ ਨਹੀਂ। ਔਰ ਉਹੀ ਪਾਰਟ ਸੀ ਕਿ ਜਦੋਂ ਇਹ ਜਿੱਤਾਂ ਹਾਸਲ ਹੁੰਦੀਆਂ ਨੇ, ਉਹ ਚਾਬੀਆਂ ਦਾ ਮੋਰਚਾ ਹੋਏ ਜਾਂ ਬਾਅਦ ਦੇ ਵਿੱਚ ਗੁਰੂ ਕੇ ਬਾਗ ਦਾ ਮੋਰਚਾ ਹੋਏ, ਤੇ ਉਹ ਫਰੋਡੀਆ ਗਾਂਧੀ ਜਿਹੜਾ ਉਹ ਤਾਰਾਂ ਭੇਜਦਾ, ਕੰਗ੍ਰੈਚੁਲੇਸ਼ਨ ਯੂ ਹੈਵ ਵਨ ਦਾ ਫਸਟ ਬੈਟਲ ਆਫ ਫਰੀडम ਆਫ ਇੰਡੀਆ, ਮੁਬਾਰਕ, ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ, ਹੁਣ ਤੁਸੀਂ ਭਾਰਤ ਨੂੰ ਜਿਹੜਾ ਅੱਗੋਂ ਆਜ਼ਾਦ ਕਰਾਓ। ਔਰ ਪੋਲੀਟੀਕਲੀ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ, ਬੇਸ਼ੱਕ ਗਾਂਧੀ ਨੂੰ ਤਾਂ ਬਾਅਦ ਦੇ ਵਿੱਚ ਜਿਹੜਾ ਉਹ ਲਿਆਂਦਾ ਗਿਆ ਸਾਊਥ ਅਫਰੀਕਾ ਤੋਂ, ਜਿੱਥੇ ਫਸਟ ਵਰਲਡ ਵਾਰ ਤੋਂ ਅੰਗਰੇਜ਼ਾਂ ਨੂੰ ਸਾਰਜੈਂਟ ਮੇਜਰ ਬਣ ਕੇ ਉਹਨਾਂ ਦੇ ਸਰਵ ਕਰ ਰਿਹਾ ਸੀ। ਔਰ ਕਾਂਗਰਸ ਪਾਰਟੀ ਅੰਗਰੇਜ਼ਾਂ ਨੇ ਖੜੀ ਕੀਤੀ 1885 ਚ ਸਰ ਹਿਊ ਰੋਜ਼, ਜਿਸ ਨੇ ਕਾਂਗਰਸ ਫਾਊਂਡ ਕੀਤੀ ਜੀ, ਵਿਦਨ ਥੋੜੇ ਬਹੁਤ ਰਾਈਟ, ਦੂਜੇ ਤੀਜੇ ਚੋਣਾਂ ਜਾਣਾ ਤਾਂ ਬਹੁਤ ਬਾਅਦ ਦੀ ਗੱਲ ਹੈ। ਸੋ ਉਹ ਪਾਰਟੀ ਅਕਾਲੀ ਦਲ ਜਿਹੜੀ ਨੇਟਿਵ ਪਾਰਟੀ ਦੇ ਤੌਰ ਤੇ ਸਬ ਕੰਟੀਨੈਂਟ ਸਭ ਤੋਂ ਪੁਰਾਣੀ, ਜਿਸ ਦਾ ਜੇ 104 ਸਾਲ ਦਾ ਇਤਿਹਾਸ ਦੇਖਣਾ ਹੋਵੇ, ਸਭ ਤੋਂ ਗਲੋਰੀਅਸ ਹਿਸਟਰੀ, ਕੱਲੀ ਇੱਕ ਗੁਰਦੁਆਰਾ ਸੁਧਾਰ ਲਹਿਰ ਦੇ ਜਿਹਨੂੰ ਕਿਹਾ ਜਾਂਦਾ ਮੋਸਟ ਐਪਰੋਪ੍ਰੀਏਟਲੀ ਅਕਾਲੀ ਲਹਿਰ ਹੈ, ਉਸ ਦੇ ਵਿੱਚ ਐਕਚੁਅਲੀ ਅਕਾਲੀਆਂ ਨੇ ਉਹ ਇਤਿਹਾਸ ਸਿਰਜਿਆ ਜਿਸ ਨੇ ਬਾਅਦ ਦੇ ਵਿੱਚ ਗਾਂਧੀ ਦੀ ਕਾਂਗਰਸ ਔਰ ਦੂਸਰੀਆਂ ਜਿਹੜੀਆਂ ਅਸਹਿਯੋਗ ਅੰਦੋਲਨ ਜਾਂ ਸੱਤਿਆਗ੍ਰਹਿ ਮੋਰਚਾ ਲਾਇਆ, ਉਹਦੇ 'ਚ ਜਾਨ ਭਰੀ। ਔਰ ਇਹ ਗੱਲ ਉਹਨਾਂ ਨੇ ਖੁਦ ਜਿਹੜੀ ਐਡਮਿਟ ਵੀ ਕੀਤੀ। ਇਹ ਵੱਖਰੀ ਕਹਾਣੀ ਹੈ ਕਿ ਜਿਹੜੀ ਰੈਜ਼ਿਸਟੈਂਸ ਸਿੱਖੀ ਚੋਂ, ਕਿਉਂਕਿ ਅਕਾਲੀ ਲਹਿਰ ਉਸ ਸਿੱਖੀ ਫੇਥ ਚੋਂ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸਿੱਖ, ਜਦੋਂ ਉਹਨੇ ਦੇਖਿਆ ਕਿ ਨਨਕਾਣਾ ਸਾਹਿਬ 'ਚ ਕੀ ਹੋ ਰਿਹਾ ਹੈ, ਮਹੰਤ ਕੀ ਕਰ ਰਹੇ ਨੇ, ਦੂਸਰੇ ਕੀ ਕਰ ਰਹੇ ਨੇ, ਸੋ ਸੋਲਿਡ ਸਿੱਖੀ ਦੇ ਏਜੰਡੇ ਦੇ ਉੱਤੇ ਜਿਹੜੀ ਲਹਿਰ ਖਲੋਤੀ ਔਰ ਜਿਨ੍ਹਾਂ 'ਚੋਂ ਇੱਕ ਸਿੱਖ ਆਈਡੈਂਟੀਟੀ ਔਰ ਸਿੱਖ ਰਾਜ 1849 ਤੱਕ ਜਿਨ੍ਹਾਂ ਦਾ ਸੀ, ਇਹ ਅਨਫੋਰਚੂਨੇਟ ਹੈ ਕਿ ਕਿਵੇਂ ਅਲਟੀਮੇਟਲੀ ਉਹ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ ਦੇ ਵਿੱਚ ਉਸ ਨੂੰ ਗਾਂਧੀ, ਨਹਿਰੂ, ਪਟੇਲ, ਮੋਤੀ ਲਾਲ ਨਹਿਰੂ, ਮਦਨ ਮੋਹਨ ਮਾਲਵੀਆ, ਇਹ ਸਾਰੇ ਜਿਹੜੇ ਜਾਲਸਾਜ਼ ਕਿਸਮ ਦੇ ਲੋਕ ਸੀ, ਉਹਨਾਂ ਨੇ ਫਸਾਇਆ। 1947 ਦੀ ਗੱਲ ਤੁਸੀਂ ਕੀਤੀ ਹੈ ਇੰਟਰੋਡਕਸ਼ਨ ਦੇ ਵਿੱਚ ਕਿ ਭਾਈ ਉਸ ਪੀਰੀਅਡ 'ਚ ਜਿੱਥੇ ਕਿ ਆਪਣੀ ਪਛਾਣ, ਆਪਣੇ ਹੱਕ, ਖਾਲਿਸਤਾਨ ਦੀ ਵਜ਼ਾਤ ਔਰ ਤੀਸਰੀ ਧਿਰ ਵਜੋਂ ਅਕਾਲੀ ਲਹਿਰ ਨੇ ਸਾਨੂੰ ਉਸ ਖਿੱਤੇ ਦੇ ਵਿੱਚ ਧਾਰਮਿਕ ਤੌਰ ਤੇ ਵੀ, ਜਦੋਂ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ 1924 ਚ ਐਲਾਨ ਹੁੰਦਾ ਹੈ, 1925 ਚ ਗੈਜ਼ਟ ਦੇ ਵਿੱਚ ਜਿਹੜਾ ਪ੍ਰੋਪਰਲੀ ਇਸ ਦੀ ਸ਼ੁਰੂਆਤ ਹੁੰਦੀ ਹੈ ਔਰ 1936-37 ਤੱਕ ਪਹੁੰਚਦੇ ਆ। ਪਹਿਲੀਆਂ ਸੂਬਾਈ ਚੋਣਾਂ ਹੁੰਦੀਆਂ ਨੇ, ਸਾਡੇ ਲਈ ਸੈਪਰੇਟ ਇਲੈਕਟੋਰੇਟ ਹੈ, ਅੱਡ ਸਿੱਖ ਨੁਮਾਇੰਦੇ ਅੱਡ ਵੋਟਾਂ ਪਾਉਂਦੇ ਨੇ। 1930s ਤੋਂ ਜਿਹੜਾ ਰਾਊਂਡ ਟੇਬਲ ਕਾਨਫਰੰਸਿਸ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, 1940 ਚ ਜਿਹੜਾ ਟਰਾਂਸਫਰ ਆਫ ਪਾਵਰ ਤੱਕ ਪਹੁੰਚਦਾ ਹੈ, ਉਸ ਦੌਰ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਿੱਖਾਂ ਨੂੰ ਐਜ਼ ਏ ਅੱਡ ਐਂਟਿਟੀ ਮੰਨਿਆ ਜਾਂਦਾ ਹੈ। 47 ਦੇ ਦੌਰ 'ਚ ਅਕਾਲੀ ਲੀਡਰਸ਼ਿਪ ਜਿਸ ਦੇ ਵਿੱਚ ਉਹ ਮਾਸਟਰ ਤਾਰਾ ਸਿੰਘ, ਬੇਸ਼ੱਕ ਖੜਕ ਸਿੰਘ ਬੈਕ ਸੀਟ ਤੇ ਚਲੇ ਗਏ ਸੀ, ਪਰ ਉਹ 1920 'ਚ ਕਾਂਗਰਸ ਵੱਲ ਲਿਜਾਣ 'ਚ ਉਹਨਾਂ ਦਾ ਇੱਕ ਵੱਡਾ ਰੋਲ ਸੀ, ਔਰ ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ। ਸੋ ਉਹ ਦੌਰ ਜੇ ਅਸੀਂ ਉਸ ਨੂੰ ਇੱਕ ਬੱਜਰ ਗੁਨਾਹ ਕਹੀਏ ਤਾਂ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ 47 ਤੋਂ ਇੱਕਦਮ ਬਾਅਦ ਰੀਅਲਾਈਜੇਸ਼ਨ ਹੋ ਗਈ ਉਹਨਾਂ ਨੂੰ ਕਿ ਬਈ ਅਸੀਂ ਵੱਡਾ ਬਲੰਡਰ ਕਰ ਲਿਆ, ਇਹਨਾਂ 'ਤੇ ਇਤਬਾਰ ਕਰ ਲਿਆ, ਔਰ
ਉਸੇ ਹੀ ਅਕਾਲੀ ਦਲ ਦੇ ਦੋ ਨੁਮਾਇੰਦੇ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਜਿਹੜੇ ਕਾਂਸਟੀਟਿਊਂਟ ਅਸੈਂਬਲੀ 'ਚ ਨੇ ਜਿੱਥੇ ਕਿ ਸੰਵਿਧਾਨ ਡਿਸਕਸ ਹੋਇਆ, ਉਸ ਦੇ ਵਿੱਚ ਉਹਨਾਂ ਨੇ ਉਸ ਸੰਵਿਧਾਨ ਦੇ ਖਰੜੇ ਤੇ ਦਸਤਖਤ ਨਹੀਂ ਕੀਤੇ ਕਿਉਂਕਿ ਸਾਡੇ ਨਾਲ ਕੀਤੇ ਗਏ ਜਿਹੜੇ ਇਕਰਾਰ ਸੀ ਉਹ ਵਫਾ ਨਹੀਂ ਹੋਏ ਔਰ ਸਿੱਖਾਂ ਨੂੰ ਆਰਟੀਕਲ 25B ਔਰ ਬਾਅਦ ਦੇ ਵਿੱਚ 1950 'ਚ ਹਿੰਦੂ ਕੋਡ ਬਿੱਲ, ਮੈਰਿਜ ਐਕਟ, ਇਹ ਉਹ ਦੇ ਥੱਲੇ ਹਿੰਦੂ ਬਣਾ ਕੇ ਨੂੜ ਦਿੱਤਾ ਗਿਆ। ਹਾਲਾਂਕਿ 40% ਸਿੱਖ ਕੌਮ ਪਨਾਹਗੀਰ ਬਣ ਕੇ ਬੈਠੀ ਸੀ, ਹਰ ਇੱਕ ਦਾ ਕੋਈ ਨਾ ਕੋਈ ਜੀ ਘਰ ਦਾ ਮਾਰਿਆ ਹੋਇਆ ਸੀ ਜਿਹੜੇ ਉੱਥੋਂ ਲਹਿੰਦੇ ਪੰਜਾਬ ਜਾਂ ਸਿੰਧ ਜਾਂ ਉਸ ਸਾਰੇ ਏਰੀਏ 'ਚੋਂ ਫਰੰਟੀਅਰ 'ਚੋਂ ਨਿਕਲ ਕੇ ਆਏ। ਪਰ ਇੱਧਰ ਆਉਂਦਿਆਂ ਹੀ ਅਕਾਲੀ ਦਲ ਨੇ ਜਿਵੇਂ ਪੰਜਾਬੀ ਜ਼ਬਾਨ ਦੀ ਰੈਕਗਨੀਸ਼ਨ ਦੇ ਲਈ ਮੋਰਚਾ, ਫਿਰ ਪੰਜਾਬੀ ਸੂਬਾ ਮੋਰਚਾ, ਜਦੋਂ ਤੱਕ ਪੰਜਾਬੀ ਸੂਬਾ ਬਣਦਾ ਪੰਜਾਬੀ ਬੋਲਦੇ ਇਲਾਕੇ, ਕੈਪੀਟਲ, ਪਾਣੀਆਂ ਤੇ ਹੱਕਾਂ ਦੀ ਗੱਲ। ਸੋ ਇਹ ਇੱਕ ਆਪਣੀ ਗਲੋਰੀਅਸ ਹਿਸਟਰੀ। ਔਰ ਅੱਜ ਅਸੀਂ ਜਦੋਂ ਇਹ ਗੱਲ ਕਰ ਰਹੇ ਬਹੁਤ ਸਾਰਿਆਂ ਨੂੰ ਸ਼ਾਇਦ ਯਾਦ ਨਾ ਹੋਇਆ, ਅੱਜ 25 ਜੂਨ ਦਾ ਦਿਨ ਹੈ ਔਰ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ ਔਰ ਉਸ ਐਮਰਜੈਂਸੀ ਦੇ ਸਾਹਮਣੇ ਉਹਦੇ 'ਚ ਸਾਰੀਆਂ ਹੀ ਆਪੋਜੀਸ਼ਨ ਧਿਰਾਂ ਦੇ ਲੀਡਰਾਂ ਨੂੰ ਫੜ ਲਿਆ ਗਿਆ ਸੀ ਸਿਵਾਏ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ। ਸਾਰਾ ਭਾਰਤ ਸੁਸਰੀ ਵਾਂਗ ਸੌਂ ਗਿਆ। ਲਗਭਗ 21 ਮਹੀਨੇ ਤੋਂ ਜ਼ਿਆਦਾ ਚੱਲੀ ਐਮਰਜੈਂਸੀ ਦੇ ਦੌਰਾਨ। RSS ਦਾ ਮੁਖੀ ਜੇਲ੍ਹ 'ਚ ਬੈਠਾ ਮਾਫੀਆ ਮੰਗ ਰਿਹਾ ਸੀ ਇੰਦਰਾ ਗਾਂਧੀ ਤੋਂ। ਕਿਸੇ ਵੀ ਧਿਰ ਨੇ, ਹਾਲਾਂਕਿ ਉਸ ਤੋਂ ਪਹਿਲਾਂ ਜੈ ਪ੍ਰਕਾਸ਼ ਨਾਰਾਇਣ, ਟੋਟਲ ਰੈਵੋਲੂਸ਼ਨ, ਲੱਖਾਂ ਦੀਆਂ ਰੈਲੀਆਂ ਇੱਥੇ ਹੋ ਗਈ ਉੱਥੇ ਹੋ ਗਈ, ਲੇਕਿਨ ਕਿਸੇ ਵੀ ਧਿਰ ਵੱਲੋਂ ਕੋਈ ਐਜੀਟੇਸ਼ਨ ਜਿਹੜੀ ਉਹ ਫੜ ਕੇ ਜ਼ਬਰਦਸਤੀ ਇੱਧਰ ਉੱਧਰ ਛਾਪੇ ਮਾਰ ਕੇ ਪੁਲਿਸ ਨਹੀਂ ਚੁੱਕੇ। ਬਹੁਤੇ ਤਾਂ ਲੁਕਦੇ ਲੁਕਾਉਂਦੇ ਰਿਹਾ। ਜਿਹੜਾ ਬਣਿਆ ਗਪੌੜ ਸੰਘ ਪ੍ਰਧਾਨ ਮੰਤਰੀ ਮੋਦੀ, ਇਹ ਪੱਗ ਬੰਨ੍ਹ ਕੇ ਤੇ ਦਾੜੀ ਨੂੰ ਜਾਲੀ ਬੰਨ੍ਹ ਕੇ ਬਾਦਲ ਦੇ ਫਾਰਮ ਦੇ ਵਿੱਚ ਲੁਕਿਆ ਰਿਹਾ। ਇਸੇ ਤਰ੍ਹਾਂ ਸੁਬਰਾਮਨੀਅਮ ਸਵਾਮੀ ਵੀ ਪੱਗ ਬੰਨ੍ਹ ਕੇ ਸਿੱਖੀ ਸਰੂਪ 'ਚ ਜਿਹੜਾ ਬਣ ਕੇ ਲੁਕੇ ਫਿਰਦੇ ਰਹੇ। ਲੇਕਿਨ ਇਹ ਕ੍ਰੈਡਿਟ ਅਕਾਲੀ ਦਲ ਨੂੰ ਜਾਂਦਾ। ਉਸ ਵੇਲੇ ਬੇਸ਼ੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਥੱਲੇ ਇਹ ਮੋਰਚਾ, ਕਿਉਂਕਿ ਅਕਾਲੀ ਦਲ ਨੇ ਐਜ਼ ਏ ਪੋਲੀਟੀਕਲ ਪਾਰਟੀ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ। 40,000 ਤੋਂ ਜ਼ਿਆਦਾ ਵਲੰਟੀਅਰਸ ਨੇ ਗ੍ਰਿਫਤਾਰੀ ਦਿੱਤੀ ਔਰ ਇਹ ਮੋਰਚਾ ਉਦੋਂ ਹੀ ਟੁੱਟਿਆ ਜਦੋਂ ਕਿ ਐਮਰਜੈਂਸੀ ਇੰਦਰਾ ਗਾਂਧੀ ਨੇ ਤੋੜੀ। ਔਰ ਇਹ ਇੱਕ ਵੱਖਰੀ ਡਿਬੇਟ ਹੈ ਕਿ ਔਰ ਇਹ ਅੰਦਰੂਨੀ ਜਿਹੜੇ ਸਾਰੇ ਮਾਮਲਿਆਂ ਬਾਰੇ ਜਾਣਕਾਰ ਇੰਟੈਲੈਕਚੁਅਲ ਨੇ ਉਹ ਜਾਣਦੇ ਨੇ ਕਿ ਜਿਉਂ ਹੀ ਮੋਰਚਾ ਲਾਇਆ ਇੰਦਰਾ ਗਾਂਧੀ ਸਮਝਦੀ ਸੀ ਕਿ ਵੀ ਸਿੱਖ ਜਿਸ ਪਾਸੇ ਆ ਜਾਣ ਉਹਨਾਂ ਨੇ ਪਿੱਛੇ ਨਹੀਂ ਹਟਣਾ। ਉਹਨੇ ਸਿੱਖਾਂ ਦੇ ਨਾਲ, ਇਹਨਾਂ ਅਕਾਲੀ ਲੀਡਰਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। ਉਹਨੇ ਕਿਹਾ ਜੋ ਤੁਸੀਂ ਚਾਹੁੰਦੇ ਹੋ ਪੰਜਾਬ 'ਚ ਲੈ ਲਓ, ਪੰਜਾਬ 'ਚ ਪੱਕੀ ਤੁਹਾਡੀ ਹਮੇਸ਼ਾ ਲਈ ਸਰਕਾਰ, ਚੰਡੀਗੜ੍ਹ, ਪਾਣੀ, ਇਲਾਕੇ, ਜੋ ਸਿਰਫ ਇੱਕ ਸ਼ਰਤ ਕਿ ਵੀ ਮੋਰਚਾ ਵਾਪਸ ਲੈ ਲਓ ਔਰ ਦਿੱਲੀ 'ਚ ਮੇਰੀ ਹਮਾਇਤ ਕਰੋ। ਹੁਣ ਉਸ ਪੀਰੀਅਡ ਦੇ ਵਿੱਚ ਜਿਵੇਂ ਅੰਦਰੂਨੀ ਸਾਧਨ ਕਹਿੰਦੇ ਨੇ ਵੀ ਟੌੜਾ ਔਰ ਤਲਵੰਡੀ ਜਾਂ ਦੂਸਰੇ ਇਸ ਪਾਸੇ ਵੱਲ ਝੁਕੇ ਸੀ ਕਿ ਭਾਈ ਅੱਗੇ ਵੀ ਅਸੀਂ 47 'ਚ ਮੌਕਾ ਗਵਾਇਆ ਕਿ ਭਾਈ ਜਿਹੜਾ ਇਹ ਫਰਮਾਨ ਅਸੀਂ 10ਵੇਂ ਪਾਤਸ਼ਾਹ ਦਾ ਪੜ੍ਹਦੇ ਹਾਂ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਨਿਜ ਬਲ ਉਹ ਹਾਲਾਤ ਪੈਦਾ ਹੁੰਦੇ ਨੇ ਜਦੋਂ ਕਿ ਜਿਹੜੀ ਕਾਬਜ਼ ਤੇ ਰਹਿ ਜਾਂ ਜਿਹੜੀ ਪਾਵਰ 'ਚ ਹੈ ਉਹ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਹੈ ਤਾਂ ਉਹਨਾਂ ਹਾਲਾਤਾਂ 'ਚ ਤੁਹਾਡੀ ਤਾਕਤ ਉੱਭਰ, ਜਿਵੇਂ ਸਿੱਖਾਂ ਨੂੰ ਨਵਾਬੀ ਦਾ ਟਾਈਟਲ ਭੇਜਣਾ ਜਾਂ ਐਜ਼ ਏ ਸਬ ਨੇਸ਼ਨ ਰੈਕਗਨਾਈਜ਼ ਕਰਨਾ। ਲੇਕਿਨ ਬਾਦਲ ਜਿਹੜਾ ਬਿਲਕੁਲ ਜਿਸ ਦੇ ਉੱਤੇ ਇਹ ਪੈਦਾਇਸ਼ੀ ਤੌਰ ਤੇ ਹੀ ਪਤਾ ਨਹੀਂ ਇਹ ਹਿੰਦੂਤਵੀਆਂ ਦੀ ਨਸਲ ਹੈ ਕੋਈ, ਇਸ ਦੇ ਉੱਤੇ ਉਹ ਚੜਿਆ ਹੋਇਆ ਸੀ ਹਿੰਦੂਤਵਾ ਦਾ, ਇਸ ਨੇ ਉਸ ਪ੍ਰਪੋਜ਼ਲ ਨੂੰ ਸਾਬੋਤਾਜ ਕੀਤਾ। ਗੱਲਬਾਤ ਦੇ ਦਰਵਾਜ਼ੇ ਬੰਦ ਹੋਏ। ਨਤੀਜੇ ਦੇ ਤੌਰ ਤੇ ਇੱਕ ਹੋਰ ਮੌਕਾ ਜਿਹਦੇ 'ਚ ਅਸੀਂ ਆਟੋਨੋਮਸ ਤੱਕ ਪਹੁੰਚ ਸਕਦੇ ਸੀ ਉਹ ਵੀ ਗਵਾਇਆ ਔਰ ਇਸ 'ਚੋਂ ਹੀ ਉਹ ਰਿਵੈਂਜ ਵੀ ਪੈਦਾ ਹੋਇਆ ਇੰਦਰਾ ਗਾਂਧੀ ਦੇ ਮਾਈਂਡ 'ਚ ਕਿ ਭਾਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਤੋਂ ਬਿਨਾਂ ਤਾਂ ਸਾਰੇ ਸੁਸਰੀ ਵਾਂਗ ਸੌਂ ਗਏ। ਐਮਰਜੈਂਸੀ ਟੁੱਟੀ। ਅਕਾਲੀਆਂ ਨੂੰ ਉਸ ਪੀਰੀਅਡ ਦੇ ਵਿੱਚ ਬੜਿਆਂ ਨੇ ਆ ਕੇ ਉਹ ਮੁਰਾਰਜੀ ਦੇਸਾਈ ਹੋਏ ਔਰ ਦੂਸਰੇ ਸਾਰੇ ਆ ਕੇ ਧੰਨਵਾਦ ਕਿ ਜੀ ਸਿੱਖਾਂ ਦੀ ਬਦੌਲਤ ਇਹ ਉਹ ਹੋਇਆ। ਪਰ ਨਾਲ ਦੀ ਨਾਲ ਜਦੋਂ ਨਰਕਧਾਰੀਆਂ ਰਾਹੀਂ ਕਾਂਡ ਏਜੰਸੀਆਂ ਨੇ ਕਰਵਾਇਆ ਤੇ ਉਹ ਸਾਰੀ ਤੇਰੀ ਮੁਰਾਰਜੀ ਦੇਸਾਈ ਸਮੇਤ ਸਿੱਖਾਂ ਦੇ ਖਿਲਾਫ ਭੁਗਤੇ। ਉਹਨਾਂ ਦੀ ਸਰਕਾਰ ਟੁੱਟੀ ਦੇਸਾਈ ਦੀ। ਇੰਦਰਾ ਗਾਂਧੀ ਫਿਰ ਵਾਪਸ ਪਾਵਰ 'ਚ ਆਈ 1980-81 ਪਹਿਲਾਂ ਤਾਂ ਆਪਣੀ ਸੀਟ ਵੀ ਹਾਰ ਗਈ ਸੀ ਰਾਏ ਬਰੇਲੀ ਦੀ। ਫਿਰ ਉਹਨੇ ਜਿਹੜਾ ਰਿਵੈਂਜ ਹੈ 5 ਸਦੀਆਂ ਦਾ ਵੀ ਔਰ ਆਪਣਾ ਵੀ ਔਰ ਅੱਗੋਂ ਰਾਹ ਪੱਧਰਾ ਕਰਨ ਲਈ ਵੀ ਅਸੀਂ ਦੇਖਦੇ ਹਾਂ ਕਿ ਜੂਨ 84 ਦੇ ਘੱਲੂਘਾਰੇ ਦੇ ਵਿੱਚ
ਫਿਰ ਇਹ ਸਾਰਾ ਕੀ ਰੋਲ ਅਦਾ ਕੀਤਾ। ਜੀ। ਹੁਣ ਮੈਂ ਇਹ ਸਾਰੀ ਬੈਕਗਰਾਉਂਡ ਇਸ ਲਈ ਦਿੱਤੀ ਕਿ ਇਹ ਇੱਕ ਡਿਕਲਾਈਨ ਸੀ ਅਕਾਲੀ ਦਲ ਦਾ, ਜਿਹਦੇ 'ਚ ਬਾਦਲ ਨੇ ਸਭ ਤੋਂ ਵੱਡਾ ਰੋਲ ਅਦਾ ਕੀਤਾ ਚੀਫ ਮਿਨਿਸਟਰੀ ਦੀ ਖਾਤਰ। ਹਿੰਦੂ ਤਵੀਆਂ ਨੂੰ ਅਨਕੰਡੀਸ਼ਨਲ ਸਪੋਰਟ, ਬੀਜੇਪੀ ਹਿੰਦੂ ਤਵੀਆਂ ਨੂੰ ਇਹ ਕਹਿ ਕੇ ਕਿ ਜੀ ਸਾਡਾ ਤਾਂ ਪਤੀ ਪਤਨੀ ਦਾ ਰਿਸ਼ਤਾ ਹੈ। ਕਿਵੇਂ ਲੱਤ ਮਾਰੀ ਫਿਰ ਪਤੀ ਨੇ ਪਤਨੀ ਨੂੰ, ਉਹ ਤਾਂ ਮਰ ਗਿਆ ਬੁੱਢਾ ਬਾਦਲ, ਲੇਕਿਨ ਇਹ ਵੀ ਕਿ ਭਾਈ ਤੁਸੀਂ ਕਿਤੇ ਨਾ ਕਿਤੇ ਆਪਣੀ ਵਿਦਨ ਪਾਰਟੀ ਜਿਹੜਾ ਕੁਛ ਤਾਂ ਰੱਖੋ। ਉਹ ਫਿਰ ਆਪਣੀ ਉਹਨੂੰ ਪਿਤਾ ਪੁਰਖੀ ਜਾਇਦਾਦ ਬਣਾਉਂਦਾ ਹੈ ਸੁਖਬੀਰ ਬਾਦਲ। ਔਰ ਇਸ ਪੀਰੀਅਡ ਦੇ ਵਿੱਚ ਧਾਰਮਿਕ ਕਿੰਨੀਆਂ ਅਵਗਿਆਵਾਂ ਕੀਤੀਆਂ, ਸੌਦਾ ਸਾਧ ਦੀ ਕਿਵੇਂ ਪੁਸ਼ਤਪਨਾਈ ਕੀਤੀ, ਜੇ ਪੰਥ ਖਲੋਤਾ ਕਿਵੇਂ ਉਹਦਾ ਜਾਲੀ ਮਾਫੀਨਾਮੇ ਦੇ ਥੱਲੇ ਇੰਸਟੀਟਿਊਸ਼ਨਸ ਅਕਾਲ ਤਖਤ ਸਮੇਤ ਸਭ ਨੂੰ ਜਿਹੜਾ ਉਹ ਨਿਵਾਣ ਤੇ ਲਿਆ ਕੇ ਖੜਾ ਕੀਤਾ। ਅੱਜ ਹਾਲਾਤ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਔਰ ਇਹ ਇਸ਼ੂ ਅੱਜ ਦਾ ਮੇਜਰ ਇਸ਼ੂ ਹੈ ਕਿ ਜਿਹੜੇ ਇਹਨਾਂ ਦੀ ਇਹ ਚੋਰਾਂ ਦੀ ਬਰਾਤ ਦਾ ਲਗਾਤਾਰਤਾ ਨਾਲ ਹਿੱਸਾ ਸੀ, ਜਿਹਦਾ ਦੂल्हा ਪ੍ਰਕਾਸ਼ ਸਿੰਘ ਬਾਦਲ ਰਿਹਾ ਲਾੜਾ, ਤੇ ਹੁਣ ਸੁਖਬੀਰ ਬਾਦਲ ਹੈ, ਉਹਨਾਂ ਦਾ ਇੱਕ ਵੱਡਾ ਟੋਲਾ ਜਿਹੜਾ ਹੈ, ਉਹ ਵੱਡਾ ਗਰੁੱਪ ਉਹ ਇਕੱਠਾ ਹੁੰਦਾ ਹੈ ਜਲੰਧਰ ਦੇ ਵਿੱਚ। ਔਰ ਉਹ ਜਿਹੜੇ ਨੇ ਮੰਗ ਕਰਦੇ ਨੇ ਕਿ ਬਾਦਲ ਜਿਹੜਾ ਉਹ ਰਿਜ਼ਾਈਨ ਵੀ ਕਰੇ ਸੁਖਬੀਰ ਬਾਦਲ, ਔਰ ਇਹਨੂੰ ਅੱਗੇ ਤੋਰਿਆ ਜਾਏ। ਯਾਨੀ ਜਿਹਨੂੰ ਅਸੀਂ ਵਰਟੀਕਲ ਸਪਲਿਟ ਕਹਿੰਦੇ ਹਾਂ ਅਕਾਲੀ ਦਲ ਦੇ ਵਿੱਚ, ਇਹ ਹੋਈ ਇਹਨਾਂ ਜਿਹੜੀ ਹੈ ਇਸ ਜਿਹੜੇ ਲਾੜੇ ਦੀ ਸੁਖਬੀਰ ਬਾਦਲ ਦੀ ਬਰਾਤ ਦਾ ਲੰਬਾ ਵਕਤ ਹਿੱਸਾ ਰਹੇ, ਜਿਨ੍ਹਾਂ ਨੇ ਸੌਦਾ ਸਾਧ ਦੇ ਨਾਲ ਵੀ ਭਾਈਵਾਲੀਆਂ ਪਾਈਆਂ, ਜਿਨ੍ਹਾਂ ਨੇ ਔਰ ਹੁਣ ਤੱਕ ਜੇ ਇਹ ਕਹਿਣਾ ਹੋਏ ਵੀ ਇਹ ਸਾਰਾ ਟੋਲਾ ਉਹਨਾਂ ਗੁਨਾਹਾਂ ਦੇ ਲਈ ਜ਼ਿੰਮੇਵਾਰ ਹੈ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਜਾਂ ਸੁਖਬੀਰ ਸਿੰਘ ਬਾਦਲ ਨੇ ਕੀਤੇ। ਇਹਨਾਂ 'ਚ ਸਿਕੰਦਰ ਮਲੂਕਾ, ਸੁਰਜੀਤ ਰਖੜਾ, ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਕਿਰਨਜੋਤ ਕੌਰ, ਮਨਜੀਤ ਸਿੰਘ, ਸੁਰਿੰਦਰ ਬੁੱਲੇਵਾਲ, ਗੁਰਪ੍ਰਤਾਪ ਵਡਾਲਾ, ਕੁਲਦੀਪ ਸਿੰਘ ਵਡਾਲੇ ਦਾ ਮੁੰਡਾ, ਚਰਨਜੀਤ ਬਰਾੜ, ਇਹ ਕੱਲ ਤੱਕ ਪੀਏ ਸੀ ਉਹਦਾ ਸੁਖਬੀਰ ਬਾਦਲ ਦਾ, ਹਰਿੰਦਰਪਾਲ ਟੌੜਾ, ਇਹ ਉਹਦਾ ਜਵਾਈ ਹੈ ਗੁਰਚਰਨ ਸਿੰਘ ਟੌੜੇ ਦਾ, ਗਗਨਜੀਤ ਬਰਨਾੜਾ, ਇਹ ਉਹਦਾ ਸੁਰਜੀਤ ਬਰਨਾੜੇ ਦਾ ਮੁੰਡਾ ਹੈ, ਪਰਮਜੀਤ ਲਾਂਡਰਾ, ਪਰਮਿੰਦਰ ਢੀਂਡਸਾ, ਸੁਖਦੇਵ ਢੀਂਡਸੇ ਦਾ ਮੁੰਡਾ, ਬਲਬੀਰ ਗੌਂਸ, ਰਣਧੀਰ ਰਖੜਾ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੌਲੀ ਤੇ ਸਰਵਨ ਫਲੌਰ। ਚਲੋ ਕਰਨੈਲ ਸਿੰਘ ਪੰਜੌਲੀ ਵਕਤਨ ਬਾ ਵਕਤਨ ਪੰਥ ਦੀ ਗੱਲ ਕਰਦਾ ਰਿਹਾ, ਪਰ ਹੁਣ ਇਹਨਾਂ ਸਾਰਿਆਂ ਦੇ ਨਾਲ ਉਹਦੇ 'ਚ ਉਹਨਾਂ ਨੇ ਕਿਹਾ ਕਿ ਤੇ ਇਸ ਨੂੰ ਹੁਣ ਅੱਗੋਂ ਕੀ ਹੋਏਗਾ, ਜ਼ਾਹਰ ਹੈ ਵੀ ਇਹ ਵੀ ਜਿਹੜਾ ਹੈ ਇਹ ਸਾਰੇ ਹਾਰੇ ਨੇ, ਮਤਲਬ ਜਿਨ੍ਹਾਂ ਨੂੰ ਕੋਈ ਡਿਸਗ੍ਰੇਸਡ ਨੇ, ਡਿਸਕ੍ਰੈਡਿਟਡ ਨੇ। ਔਰ ਇਹ ਕਿਉਂਕਿ ਇਸ ਕਿਸਮ ਦੀ ਇਹ ਡਿਵੀਜ਼ਨ ਵੱਲ ਜਾ ਰਹੇ ਸੀ, ਸੁਖਬੀਰ ਬਾਦਲ ਨੇ ਵੀ ਆਪਣਾ ਪਹਿਲਾਂ ਹੀ ਜਿੰਨੇ ਕੁ ਰਹਿ ਗਏ ਇਹਨਾਂ 'ਚੋਂ ਬਚ ਗਏ, ਉਹਨਾਂ ਦੀ ਮੀਟਿੰਗ ਚੰਡੀਗੜ੍ਹ 'ਚ ਸੱਦੀ ਹੋਈ ਸੀ ਔਰ ਉੱਥੇ ਉਹਨਾਂ ਨੇ ਜਿਹੜੇ ਮਤੇ ਕੀਤੇ। ਔਰ ਸੁਖਬੀਰ ਬਾਦਲ ਨੇ ਕਿਹਾ ਜੀ ਇਹ ਸਾਰਾ ਜਿਹੜੇ ਜ਼ਿਲ੍ਹਾ ਪ੍ਰਧਾਨ ਕੁਛ ਉੱਥੇ ਇਕੱਠੇ ਹੋਏ ਅਕਾਲੀ ਦਲ ਦੇ ਕਿ ਜੀ ਇਹ ਕਿਉਂਕਿ ਅਸੀਂ ਬੀਜੇਪੀ ਨਾਲੋਂ ਤੋੜ ਵਿਛੋੜ ਕਰ ਲਿਆ, ਇਸ ਲਈ ਇਹ ਸਾਰੀ ਬੀਜੇਪੀ ਦੀ ਸਾਜ਼ਿਸ਼ ਹੈ ਔਰ ਇਹ ਸਾਜ਼ਿਸ਼ਾਂ ਹੋ ਰਹੀਆਂ ਨੇ ਸਿੱਖ ਕੌਮ ਨੂੰ ਪਾਰਟੀ ਰਹਿਤ ਕਰਨ ਦੀਆਂ, ਪੰਥ ਨੂੰ ਪਾਰਟੀ ਰਹਿਤ ਕਰਨ ਦੀਆਂ। ਔਰ ਨਾਲ ਦੀ ਨਾਲ ਉਹਨੇ ਸੁਖਬੀਰ ਬਾਦਲ ਨੇ ਕਿਹਾ ਜੀ ਮਹਾਰਾਸ਼ਟਰ ਤੋਂ ਸਿੱਖਣ ਦੀ ਲੋੜ ਹੈ ਕਿ ਕਿਵੇਂ ਜਿਹੜੀ ਸ਼ਿਵ ਸੈਨਾ ਨੂੰ ਬੀਜੇਪੀ ਨੇ ਤੋੜਿਆ ਸੀ, ਜਿਹੜਾ ਕਮਜ਼ੋਰ ਗਰੁੱਪ ਕਰਕੇ ਅੱਡ ਕੀਤਾ ਸੀ, ਉਹਨਾਂ ਨੇ ਵਾਪਸ ਇਲੈਕਸ਼ਨ ਜਿੱਤੀ ਹੈ। ਸੋ ਕਹਿਣ ਦਾ ਮਤਲਬ ਹੈ ਸਾਡਾ ਇਹਨਾਂ ਸਾਰਿਆਂ 'ਚ ਕੋਈ ਇੰਟਰਸਟ ਨਹੀਂ ਹੈ। ਇਹ ਜਿਹੜੇ ਟੁੱਟ ਵੀ ਰਹੇ ਨੇ ਸੁਖਬੀਰ ਬਾਦਲ ਨਾਲੋਂ ਕਿ ਜੀ ਅਸਤੀਫਾ ਦੇਣ, ਇਹ ਵੀ ਉਵੇਂ ਹੀ ਡਿਸਕ੍ਰੈਡਿਟਡ ਨੇ। ਪਰ ਮੇਰੇ ਲਈ ਇਹ ਟੌਪਿਕ ਇਸ ਲਈ ਅਹਿਮ ਬਣਿਆ ਕਿ ਭਾਈ ਜਿਹੜੀ ਸੱਚਮੁੱਚ ਕੁਰਬਾਨੀ ਕਰਨ ਵਾਲਿਆਂ ਦੀ ਪਾਰਟੀ, ਅਕਾਲੀ ਲਫ਼ਜ਼ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ, ਸਾਦਾ ਪਹਿਰਾਵਾ, ਇਮਾਨਦਾਰ ਔਰ ਮੋਢੇ ਤੇ ਪਰਨੇ ਦਾ ਮਤਲਬ ਸੀ ਕਿ ਇੱਕ ਮੋਰਚੇ 'ਚੋਂ ਕੁਰਬਾਨੀ ਲਈ ਤਿਆਰ। ਔਰ ਅਕਾਲੀ ਲਫ਼ਜ਼ ਔਰ ਕਿੰਨੇ ਟੱਬਰ ਨੇ ਜਿਨ੍ਹਾਂ ਦੀਆਂ 3 ਜਨਰੇਸ਼ਨਾਂ 4 ਜਨਰੇਸ਼ਨਾਂ ਜਿਹੜੀਆਂ ਨੇ ਉਹ ਅਕਾਲੀ ਲਫ਼ਜ਼ ਦੇ ਨਾਲ ਜੁੜੀਆਂ ਹੋਈਆਂ ਔਰ ਇੱਕ ਫਖਰ ਔਰ ਮਾਣ ਦਾ ਸੀ ਲਫ਼ਜ਼। ਇਹਨਾਂ ਨੇ ਬਾਦਲ ਟੌੜਾ ਤਲਵੰਡੀ ਦੇ ਦੌਰ ਨੇ ਅਕਾਲੀਆਂ ਨੂੰ ਕਰਪਟ ਕੀਤਾ, ਇਮੋਰਲ, ਬਦ ਇਖਲਾਕ ਔਰ ਉਸੇ ਕਿਸਮ ਦੀ ਜਿਹੜੀਆਂ ਨੇ ਉਹ ਕਮਜ਼ੋਰੀਆਂ ਜੋ ਕਿ ਐਗਜ਼ਿਸਟਿੰਗ ਪੋਲੀਟੀਕਲ ਜਮਾਤ ਸੀ। ਔਰ ਪ੍ਰਕਾਸ਼ ਸਿੰਘ ਬਾਦਲ ਨੇ ਕਿਵੇਂ ਇਸ ਸਾਰੇ ਦਾ ਬੇੜਾ ਗਰਕ ਕੀਤਾ। ਸੁਖਬੀਰ ਬਾਦਲ ਉਸ ਨੂੰ ਹੋਰ ਅੱਗੇ ਤੱਕ ਲੈ ਗਿਆ ਔਰ ਅੱਜ ਹਾਲਾਤ ਇਹ ਨੇ। ਹੁਣ ਸਵਾਲ ਜਿਹੜਾ ਸਾਡਾ ਇਹ ਹੈ ਕਿ ਵੀ ਕੀ ਇਹ ਅਕਾਲੀ ਦਲ ਦਾ ਅੰਤ ਹੈ ਜਿਹੜਾ ਕਿ ਏਜੰਸੀਆਂ ਚਾਹੁੰਦੀਆਂ ਨੇ, ਬੀਜੇਪੀ ਵੀ ਚਾਹੁੰਦੀ ਹੈ, ਜ਼ਾਹਰ ਹੈ
ਪੰਜਾਬ 'ਚ ਜਿਵੇਂ ਆਮ ਆਦਮੀ ਪਾਰਟੀ ਨੂੰ ਉਭਾਰਿਆ ਗਿਆ ਔਰ ਉਹ ਹੋਰ ਤਾਂ ਨਾ ਪੈਰ ਕਿਤੇ ਨਹੀਂ ਲੱਗੇ ਉਹਨਾਂ ਦੇ। ਦਿੱਲੀ ਦੀਆਂ ਵੀ 7 ਦੀਆਂ 7 ਪਾਰਲੀਮੈਂਟ ਦੀਆਂ ਸੀਟਾਂ ਕਾਂਗਰਸ ਨਾਲ ਅਲਾਇੰਸ ਹੋਣ ਦੇ ਬਾਵਜੂਦ ਉਹਨਾਂ ਨੇ ਲੂਜ਼ ਕੀਤੀਆਂ ਨੇ। ਹਰਿਆਣੇ 'ਚ ਵੀ ਕੋਈ ਸੀਟ ਨਹੀਂ ਮਿਲੀ, ਪੰਜਾਬ 'ਚੋਂ 3 ਸੀਟਾਂ ਇਹਨਾਂ ਨੂੰ ਮਿਲੀਆਂ ਨੇ, ਸਰਕਾਰ ਵੀ ਪੰਜਾਬ 'ਚ ਬਣਾਈ ਹੋਈ ਹੈ। ਹੁਣ ਇਹ ਆਲਰੇਡੀ ਏਜੰਸੀਆਂ ਨੇ ਉਹਨਾਂ ਨੂੰ ਐਜ਼ ਏ ਸਬਸਟੀਚਿਊਟ ਖੜਾ ਕੀਤਾ, ਕਿਉਂਕਿ ਦੇਖੋ ਗੱਲ ਅੱਜ ਉਹਦੇ ਤੇ ਕੌਣ ਹੈ ਕੱਲ ਨੂੰ ਕੌਣ ਇਹ ਮੈਟਰ ਨਹੀਂ ਕਰਦਾ। ਅਕਾਲੀ ਦਲ ਦਾ ਮਤਲਬ ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਰਾਖੀ ਸੀ। ਸੋ ਅਜੇ ਵੀ ਅਸੀਂ ਸਮਝਦੇ ਹਾਂ ਕਿ ਜੇ ਪੰਜਾਬ ਦੇ ਵਿੱਚ ਪੰਥਕ ਆਵਾਜ਼ ਬੋਲੀ ਹੈ ਤੇ ਉਹ ਅਸੀਂ ਖਡੂਰ ਸਾਹਿਬ ਔਰ ਬਠਿੰਡੇ ਦੇ ਫਰੀਦਕੋਟ ਦੇ ਚੋਣ ਨਤੀਜਿਆਂ ਤੋਂ ਦੇਖ ਸਕਦੇ ਹਾਂ। ਔਰ ਸ਼ਾਇਦ ਏਜੰਸੀਆਂ ਨੂੰ ਇਸ ਗੱਲ ਨੇ ਹੋਰ ਫਿਕਰ ਪਾਇਆ ਕਿ ਇਹ ਉਹ ਆਵਾਜ਼ ਉੱਭਰ ਰਹੀ ਹੈ। ਬੇਸ਼ੱਕ ਉਹਨਾਂ ਦੇ ਕੋਲ ਕੋਈ ਚੋਣ ਮਸ਼ੀਨਰੀ ਨਹੀਂ ਸੀ, ਕੋਈ ਕੁਛ ਨਹੀਂ ਸੀ, ਲੇਕਿਨ ਇੱਕ ਵੇਵ ਚੱਲੀ ਕਿਉਂਕਿ ਉਹਨਾਂ ਨੇ ਨਕਾਰਿਆ। ਅਕਾਲੀ ਬਹੁਤੀ ਥਾਵਾਂ ਤੇ 5ਵੀਂ ਥਾਂ ਤੇ ਆਏ, 1-2-3 ਨੂੰ ਛੱਡ ਕੇ ਸੀਟਾਂ ਨੂੰ ਉਹਨਾਂ ਦਾ ਸਭ ਥਾਂ ਤੇ ਜ਼ਮਾਨਤ ਜ਼ਬਤ ਹੋਈ। ਸੋ ਬੀਜੇਪੀ ਨੂੰ ਵੀ ਕੋਈ ਸੀਟ ਨਹੀਂ ਦਿੱਤੀ ਹੈ, ਭਾਵੇਂ ਉਹਨਾਂ ਨੇ ਆਪਣੀ ਪਰਸੈਂਟੇਜ ਵਧਾਈ। ਸੋ ਇਸ ਸਾਰੇ ਦੇ ਵਿੱਚ ਜਿਹੜੀ ਗੇਮ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਈਸੈਂਟਿੰਗ ਗਰੁੱਪ ਵਾਲੇ ਉੱਥੇ ਹੀ ਸੀ ਜੋ ਅਕਾਲੀ ਦਲ ਦਾ 25-30 ਸਾਲ ਤੋਂ ਹਾਲ ਹੋ ਰਿਹਾ ਸੀ। ਉਦੋਂ ਇਹਨਾਂ ਦੀ ਆਵਾਜ਼ ਨਾ ਨਿਕਲੀ, ਜਾਂ ਹੁਣ ਸੁਖਬੀਰ ਬਾਦਲ ਨੂੰ ਇਹ ਨਜ਼ਰ ਆ ਰਿਹਾ ਜੀ ਇਹ ਦੂਜੇ ਸਾਜ਼ਿਸ਼ਾਂ ਕਰ ਰਹੇ ਨੇ, ਬੀਜੇਪੀ ਕਰ ਰਹੀ ਹੈ। ਸੋ ਸਾਡਾ ਇੰਨਾ ਕੁ ਪਾਰਟ ਹੈ ਕਿ ਭਾਈ ਜੇ ਪੰਜਾਬ ਦੇ ਵਿੱਚ ਜਿਹੜੀਆਂ ਪੰਥਕ ਧਿਰਾਂ ਨੇ ਸੱਚਾਈ ਦੇ ਨਾਲ, ਇਮਾਨਦਾਰੀ ਦੇ ਨਾਲ, ਕਿਉਂਕਿ ਇਸ ਟੋਲੇ ਦੇ ਉੱਤੇ ਯਕੀਨ ਕਰਨਾ ਵੀ ਜਿਹੜੇ ਨੇ ਉਹ ਵਕਤ ਦਾ ਜ਼ਿਆ ਹੋਏਗਾ। ਹੁਣ ਇਹੀ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਦੇਖੋ ਪੰਜਾਬ ਦੇ ਵਿੱਚ ਸਿੱਖ ਪੋਲੀਟਿਕਸ, ਸਿੱਖ ਕੌਮ ਦਾ ਨਜ਼ਰੀਆ, ਕੌਮੀ ਘਰ ਖਾਲਿਸਤਾਨ ਦੀ ਗੱਲ, ਔਰ ਅਫਸੋਸ ਕਿ ਵੀ ਅਸੀਂ ਦੇਖਦੇ ਹਾਂ ਕਿ ਜਿੱਥੇ ਇਹ ਸਾਡੇ 2 ਉਮੀਦਵਾਰ ਜਿੱਤਦੇ ਨੇ ਜਿਨ੍ਹਾਂ ਨੂੰ ਮੈਂ ਸਾਡੇ ਇਸ ਲਈ ਕਿਹਾ ਕਿਉਂਕਿ ਪੰਥਕ ਜਜ਼ਬੇ ਨੇ ਇਹਨਾਂ ਨੂੰ ਜਿਤਾਇਆ, ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਲੂਜ਼ ਕਰਦੇ ਨੇ। ਲੇਕਿਨ ਪੰਜਾਬ ਦੇ ਵਿੱਚ ਉਹ ਧਿਰ ਬਰਾਬਰ ਕਾਇਮ ਹੈ ਜਿਹੜੀ ਪੰਥ ਪ੍ਰਸਤ ਹੈ। ਔਰ ਜੇ ਇਸ ਸਾਰਿਆਂ ਨੂੰ ਨਕਾਰ ਕੇ ਸਾਡੇ ਯੰਗਸਟਰਸ ਖਾਸ ਤੌਰ ਤੇ ਕੋਈ ਨਵਾਂ ਏਜੰਡਾ, ਉਹੀ ਜਿਹੜਾ ਪੰਥ ਪ੍ਰਸਤੀ ਦਾ ਅਕਾਲੀਆਂ ਦੇ ਜ਼ਿੰਮੇ ਕਦੇ 1920 'ਚ ਲੱਗਾ ਸੀ, ਉਹਨੂੰ ਲੈ ਕੇ ਅੱਗੇ ਤੁਰਦੇ ਨੇ ਤੇ ਫਿਰ ਉਹ ਅਕਾਲੀ ਦਲ ਦਾ ਜਿਹੜਾ ਹੈ ਉਹ ਇਹ ਨਹੀਂ ਹੈ ਕਿ ਕੋਈ ਨਾਂ ਨਾਲ ਚੀਜ਼ ਜੁੜੀ ਹੁੰਦੀ ਹੈ। ਇਹ ਤਾਂ ਉਹ ਸਡਨਲੀ ਉਸ ਪੀਰੀਅਡ 'ਚ ਇਹਦਾ ਨਾਂ ਅਕਾਲੀ ਦਲ ਉਹਨਾਂ ਨੇ ਬਣਾਇਆ। ਲੇਕਿਨ ਗੱਲ ਪੰਥਕ ਹਿੱਤਾਂ ਦੀ ਪੈਰਵਾਈ ਦੀ ਹੈ, ਕੌਮੀ ਘਰ ਆਜ਼ਾਦੀ, ਕੌਮੀ ਘਰ ਖਾਲਿਸਤਾਨ, ਇਸ ਨਾਲ ਜੁੜਿਆ ਹੋਇਆ ਪਾਰਟ ਹੈ। ਸੋ ਜਿਹਨੂੰ ਕਹਿੰਦੇ ਨੇ ਵੀ ਆਰ ਕੀਪਿੰਗ ਦਾ ਫਿੰਗਰਸ ਕ੍ਰੋਸਡ। ਪਰ ਇਹ ਜਿਹੜੀ ਚਾਲ ਚੱਲੀ ਹੈ ਜਿਸ ਨੂੰ ਮੈਂ ਸਮਝਦਾ ਵੀ ਹੈ ਤਾਂ ਆਲਰੇਡੀ ਅਰਸ਼ ਤੋਂ ਫਰਸ਼ ਤੇ ਆ ਚੁੱਕੇ ਸੀ, ਲੇਕਿਨ ਇਹ ਫਰਦਰ ਇਸ ਦਾ ਬਿਲਕੁਲ ਅੰਤ ਵਾਲੀ ਗੱਲ ਜਿਹੜੀ ਹੈ ਉਹ ਜਾਰੀ ਲੱਗਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।